ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਦੇ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਇਹ ਲਿੰਕ ਜਿਹੜਾ ਹੈ ਇਹਨੂੰ ਸ਼ੇਅਰ ਕਰ ਦਿਓ ਔਰ ਜਿਹੜੇ ਬਾਕੀ ਦੋਸਤ ਨਹੀਂ ਅਵੇਲੇਬਲ ਹੈ ਉਹਨਾਂ ਨੂੰ ਪਲੀਜ਼ ਮੈਸੇਜ ਜਾਂ ਕਾਲ ਕਰ ਦਿਓ ਕਿ ਉਹ ਆਉਣ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਅਸੀਂ ਪੋਸਟਰ ਨਹੀਂ ਲਾ ਸਕੇ ਔਰ ਤਾਂ ਆਪਣੀ ਇੱਕ ਮਸਰੂਫੀਅਤ ਦੀ ਵਜ੍ਹਾ ਤੋਂ ਉਸ ਤਰ੍ਹਾਂ ਇਹ ਨਹੀਂ ਲਾ ਸਕੇ। ਇਸ ਕਰਕੇ ਦੋਸਤਾਂ ਤੱਕ ਇਤਲਾਹ ਨਹੀਂ ਪਹੁੰਚ ਸਕੀ ਹੁਣ ਕਿਉਂਕਿ ਅੱਜ ਦਾ ਦਿਨ ਜਿਹੜਾ ਸੀ ਉਹ ਬੜਾ ਇੰਪੋਰਟੈਂਟ ਸੀ ਔਰ ਹਰ ਸੂਰਤ 'ਤੇ ਅਸਾਂ ਇਹ ਪ੍ਰੋਗਰਾਮ ਜਿਹੜਾ ਹੈ ਉਹਨੂੰ ਕਰਨਾ ਸੀ ਤੇ ਵਿੱਚ ਸਾਡੀ ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ ਜਿਹੜਾ ਹੈ ਨਾ ਉਹ ਪੋਸਟਰ ਵਗੈਰਾ ਨਹੀਂ ਲਾ ਸਕੇ। ਅੱਜ ਜਿਹੜਾ ਸਾਡਾ ਬਹੁਤ ਅਹਿਮ ਪ੍ਰੋਗਰਾਮ ਹੈ ਉਹ ਸਰਦਾਰ ਅਜੀਤ ਸਿੰਘ ਦੇ ਅੱਜ ਦੇ 140ਵੇਂ ਜਨਮ ਦਿਨ ਤੇ ਅਸੀਂ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਵੱਲੋਂ ਉਹਨਾਂ ਦੇ ਬਾਰੇ ਕੋਈ ਗੱਲਬਾਤ ਕਰਾਂਗੇ। ਅੱਜ ਇਹ ਗੱਲਬਾਤ ਜਿਹੜੀ ਹੈ ਸਾਡੇ ਦੋਸਤਾਂ ਦਾ ਇੱਕ ਛੋਟਾ ਜਿਹਾ ਇਕੱਠ ਹੈ ਔਰ ਮੈਂ ਇਹ ਕਹਾਂਗਾ ਕਿ ਸਾਡੇ ਵੇਖਣ ਵਾਲੇ ਜਿਹੜੇ ਦੋਸਤ ਨੇ ਉਹਨਾਂ ਚੋਂ ਅਗਰ ਕੋਈ ਆਉਣਾ ਚਾਹਵੇ ਇਸ ਗੱਲਬਾਤ ਦੇ ਵਿੱਚ ਗੱਲ ਕਰਨ ਵਾਸਤੇ ਤੇ ਅਸੀਂ ਉਹਨੂੰ ਵੈਲਕਮ ਕਰਾਂਗੇ। ਉਹ ਸਾਨੂੰ ਕਮੈਂਟ ਰਾਹੀਂ ਦੱਸ ਸਕਦਾ ਹੈ ਕਿ ਉਹ ਆਉਣਾ ਚਾਹੁੰਦਾ ਹੈ, ਅਸੀਂ ਉਹਨੂੰ ਲਿੰਕ ਦੇ ਦਿਆਂਗੇ, ਉਹ ਆ ਕੇ ਆਪਣੀ ਗੱਲ ਰੱਖ ਸਕਦਾ ਹੈ। ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਦੱਸਦਾ ਚਾਹਾਂ ਕਿ ਸਰਦਾਰ ਅਜੀਤ ਸਿੰਘ ਹੋਰਾਂ ਦਾ ਨਾਂ ਪੰਜਾਬ ਦੇ ਵੱਡੇ ਇਨਕਲਾਬੀਆਂ ਦੇ ਵਿੱਚ ਆਂਦਾ ਹੈ ਔਰ ਉਹਦਾ ਖਾਸ ਤਲਕ ਸਾਡੇ ਲਾਲਪੁਰ ਸ਼ਹਿਰ ਦੇ ਨਾਲ ਵੀ ਇਹ ਔਰ ਇੱਥੇ ਚੱਲਣ ਵਾਲੀਆਂ ਜਿਹੜੀਆਂ ਇਨਕਲਾਬੀ ਤਹਿਰੀਕਾਂ ਸਨ ਉਹਨਾਂ ਦੇ ਮੋਹਰੀ ਸਨ। ਔਰ ਇਸ ਤੋਂ ਵੱਖ ਅੱਜ ਦੀ ਅਗਰ ਗੱਲ ਕਰੀਏ ਕਿਸਾਨ ਅੰਦੋਲਨ, ਕਿਸਾਨਾਂ ਦਾ ਇhtਜਾਜ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ ਬਾਰਡਰਾਂ ਤੇ ਚੱਲ ਰਿਹਾ ਹੈ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਸਰਦਾਰ ਅਜੀਤ ਸਿੰਘ ਦੇ ਨਾਂ ਦੇ ਬੈਨਰ ਲਾਏ ਹੋਏ ਨੇ ਔਰ ਉੱਥੇ ਜਿਹੜੇ ਪਿੰਡ ਵਸਾਏ ਨੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਜਿਹੜਾ ਹੈ ਸਰਦਾਰ ਅਜੀਤ ਸਿੰਘ ਦੇ ਨਾਮ ਹੀ ਉਹਨਾਂ ਨੇ ਵਸਾਇਆ ਉਹਨਾਂ ਬਾਰਡਰਾਂ ਤੇ। ਸੋ ਅਸੀਂ ਇਸ ਗੱਲ ਦਾ ਸਾਨੂੰ ਬੜਾ ਮਾਣ ਹੈ ਕਿ ਉਹਨਾਂ ਦਾ ਜਿਹੜਾ ਸੀ ਤਲਕ ਉਹ ਸਾਡੇ ਸ਼ਹਿਰ ਨਾਲ ਸੀ। ਅੱਜ ਦੀ ਇਸ ਗੱਲਬਾਤ ਵਿੱਚ ਮੇਰਾ ਜਿਹੜਾ ਨਾਲ ਸਾਥ ਦੇਣਗੇ ਉਹ ਸਾਡੇ ਬਹੁਤ ਹੀ ਸੀਨੀਅਰ ਦੋਸਤ ਅਮਰ ਰਿਆਜ਼ ਹੋਰੀ ਨੇ। ਆਪ ਦਾ ਜਿਹੜਾ ਅੱਜ ਕੱਲ ਹੈ ਵੀ ਉਹ FM ਦਾ ਨਿਊਜ਼ ਸੈਕਸ਼ਨ ਔਰ FM ਨੂੰ ਵੇਖ ਰਹੇ ਨੇ। ਇਸ ਤੋਂ ਬਾਅਦ ਨਿਊ ਲਾਈਨ ਪਬਲਿਸ਼ਿੰਗ ਹਾਊਸ ਆਪਣਾ ਚਲਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਉੱਪਰ ਜਿਹੜਾ ਹੈ ਉਹ ਜਿਹੜੀ ਇਹਨਾਂ ਦੀ ਵੈਬਸਾਈਟ ਹੈ ਵਿਚਾਰ.com ਬਹੁਤ ਅਹਿਮ ਕੰਮ ਕਰ ਰਹੀ ਹੈ। ਨਿਊਜ਼ ਹੋਣ ਜਾਂ ਮੁਖਤਲਿਫ ਹੋਰ ਤਾਰੀਖ ਦੀਆਂ ਕਿਤਾਬਾਂ ਉਹਨਾਂ ਦੇ ਹਵਾਲੇ ਨਾਲ ਲਿਖੇ ਹੋਏ ਆਰਟੀਕਲ ਉਹ ਸਾਰੇ ਸਾਨੂੰ ਵਿਚਾਰ.com ਤੋਂ ਜਿਹੜਾ ਮਿਲਦੇ ਨੇ। ਉਹ ਸਾਰੇ ਜਿਹੜਾ ਹੈ ਉਹ ਅਮਰ ਰਿਆਜ਼ ਸਾਹਿਬ ਹੀ ਵੇਖ ਰਹੇ ਨੇ, ਉਹ ਸਾਡੇ ਨਾਲ ਮੌਜੂਦ ਨੇ। ਸਾਡੇ ਦੋਸਤ ਸਾਡੇ ਅੱਜ ਦੇ ਨਵੇਂ ਸਾਡੇ ਨਾਲ ਜਿਹੜੇ ਦੋਸਤ ਅੱਜ ਰਲੇ ਨੇ ਇਰਫਾਨ ਚੌਧਰੀ ਸਾਹਿਬ ਨੇ। NSF ਜਿਹੜਾ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਪੰਜਾਬ ਦੇ ਸਦਰ ਰਹੇ ਨੇ। PhD ਵਾਟਰ ਮੈਨੇਜਮੈਂਟ 'ਚ ਉਹਨਾਂ ਦੀ ਜਿਹੜੀ ਉਹ ਕਰ ਰਹੇ ਨੇ ਅੱਜ ਕੱਲ ਔਰ ਸਾਡੇ ਫਸਲਾਬਾਦ ਦੇ ਨਾਲ ਹੀ ਤਲਕ ਹੈ। ਉਹਨਾਂ ਦੀ ਬੜੀ ਮਿਹਰਬਾਨੀ ਉਹ ਵੀ ਸਾਡੇ ਨਾਲ ਆਏ ਔਰ ਮੈਂ ਹੁਣ ਉਹਨਾਂ ਦੋਸਤਾਂ ਨੂੰ ਸਕਰੀਨ ਤੇ ਜਿਹੜਾ ਹੈ ਦਾਵਤ ਦਿਆਂਗਾ ਕਿ ਉਹ ਜੀ ਅਮਰ ਰਿਆਜ਼ ਸਾਹਿਬ ਜੀ ਮਿਹਰਬਾਨੀ ਉਹ ਵੀ ਸਾਡੇ ਨਾਲ ਆਏ ਔਰ ਮੈਂ ਹੁਣ ਉਹਨਾਂ ਦੋਸਤਾਂ ਨੂੰ ਹਾਂਜੀ ਕਰ ਲਓ ਤੁਸੀਂ। ਇਰਫਾਨ ਵੈਲਕਮ ਇਰਫਾਨ ਜੀ ਜਨਾਬ ਕੀ ਹਾਲ ਚਾਲ? बेहतरीन जी बेहतरीन। देखो अजीत सिंह ਦੇ ਹਵਾਲੇ ਨਾਲ ਗੱਲ ਕਰਨੀ ਤੇ ਬੜੀ ਜ਼ਰੂਰੀ ਹੈਗੀ ਸੀ ਔਰ ਤੁਸੀਂ ਚੰਗਾ ਕੀਤਾ ਛਾਪਾਮਾਰ ਕਾਰਵਾਈ ਦੇ ਜ਼ਰੀਏ ਜਿਹੜਾ ਹੈਗਾ ਨਾ ਅਜੀਤ ਸਿੰਘ ਦਾ ਦਿਨ ਮਨਾਇਆ ਹੈ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਛਾਪਾਮਾਰ ਕਾਰਵਾਈਆਂ ਕੀਤੀਆਂ ਨੇ। ਉਹਦੀ ਜ਼ਿੰਦਗੀ ਨੂੰ ਪੜ੍ਹ ਕੇ ਜਿਹੜਾ ਹੈਗਾ ਉਹ ਲੱਗਦਾ ਹੈਗਾ ਕਿ ਉਹ ਵੈਸੇ ਤਾਂ ਅਬੈਦੁੱਲਾ ਸਿੰਧੀ ਔਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦੀ ਜ਼ਿੰਦਗੀਆਂ ਨੂੰ ਪੜ੍ਹ ਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਬਿਲਕੁਲ ਹੀ ਹੋਰ ਤਰ੍ਹਾਂ ਦਾ ਕੰਮ ਹੈਗਾ। ਔਰ ਸਾਡੇ ਸੋ ਕਾਲਡ ਜਿਹੜਾ ਨੈਸ਼ਨਲ ਨੈਰੇਟਿਵ ਹੈਗੇ ਨੇ, ਇੰਡੀਆ ਹੋਏ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ, ਇਹਦੇ ਵਿੱਚ ਇਹੋ ਜਿਹੇ ਬੰਦੇ ਗਾਇਬ ਹੈਗੇ ਨੇ। ਸੋ ਇਹ ਜਿਹੜਾ ਸਾਰਾ ਕੰਮ ਹੈਗਾ ਉਹਨਾਂ ਦਾ ਅਜੀਤ ਸਿੰਘ ਦਾ ਥੋੜ੍ਹੀ ਬਹੁਤ ਮੈਂ ਡਿਟੇਲ ਜਿਹੜੀ ਹੈਗੀ ਉਹਦੀ ਦਿਆਂਗਾ, ਕਿਉਂਕਿ ਰੈਵੋਲੂਸ਼ਨਰੀ ਮੂਵਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਖਾਸ ਤੌਰ 'ਤੇ ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕਰਨੀ ਸ਼ੁਰੂ ਕਰਤੀ ਹੈ ਔਰ ਤੁਸੀਂ ਫਿਕਰ ਨਾ ਕਰਨਾ ਹੋਰ 15-20 ਸਾਲ ਤੱਕ ਜਿਹੜਾ ਹੈਗਾ ਉਸ ਟਰਮ ਦੀ ਦੁਨੀਆ 'ਚ ਹੁਕਮਰਾਨੀ ਹੋਏਗੀ। ਔਰ ਤੁਹਾਡੇ ਅਜੀਤ ਸਿੰਘ ਨੂੰ ਵੀ ਇਹ ਕਹਿਣਗੇ ਕਿ ਐਕਸਟਰੀਮਿਸਟ ਹੈਗਾ ਸੀ, ਕਿਉਂਕਿ ਉਹਨਾਂ ਵਾਸਤੇ ਟਰਮ ਇਜਾਦ ਕੀਤੀ ਉਹਨਾਂ ਨੇ ਰੈਡੀਕਲਾਈਜੇਸ਼ਨ। ਸੋ ਰੈਡੀਕਲਾਈਜੇਸ਼ਨ ਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਪਾਤਾ। ਤੇ ਮੈਨੂੰ ਤਾਂ ਲੱਗਦਾ ਕਿ ਇਹ ਜਿਹੜਾ ਉਹਨਾਂ ਦਾ ਪੁਰਾਣਾ ਐਂਟੀ ਕਮਿਊਨਿਸਟਿਕ ਏਜੰਡਾ ਹੈਗਾ ਸੀ ਉਹਦੀ ਇੱਕ ਨਵੀਂ ਜਿਹੜੀ ਸ਼ਕਲ ਹੈਗੀ ਹੈ ਕਿ ਜਿਹਦੇ 'ਚ ਉਹ ਰੈਡੀਕਲ ਕਹਿ ਕੇ ਸਭ ਨੂੰ ਲਪੇਟੀ ਜਾ ਰਹੇ ਨੇ।
ਬਈ ਇੱਕ ਦੇ ਮੁਲਕ ਦੇ ਉੱਤੇ ਕਬਜ਼ਾ ਹੈਗਾ, ਉਹ ਕਬਜ਼ਾ ਜਿਹੜਾ ਹੈਗਾ ਉਹ ਉਹਦੇ ਵਾਸਤੇ ਉਹ ਕੰਮ ਕਰਦਾ ਹੈ। ਤੁਸੀਂ ਉਹਨੂੰ ਰੈਡੀਕਲ ਕਹਿ ਕੇ ਜਿਹੜਾ ਹੈਗਾ ਉਹਨੂੰ ਉਹ ਕਹਿ ਰਹੇ ਹੋ ਕਿ ਉਹ ਇਹ ਕਰੇ ਕਿ ਉਹ ਉੱਥੇ ਦੇ ਆਈਨ ਔਰ ਕਾਨੂੰਨ ਨੂੰ ਮੰਨੇ, ਜੋ ਅੰਗਰੇਜ਼ ਨੇ ਬਣਾਇਆ, ਜਿਹੜਾ ਕਬਜ਼ਾਗੀਰ ਨੇ ਬਣਾਇਆ ਉੱਥੇ ਜਾ ਕੇ, ਉਹਨੂੰ ਉਹ ਮੰਨੇ। ਹੁਣ ਉਹਨੂੰ ਉਹ ਕਿਸ ਤਰ੍ਹਾਂ ਮੰਨ ਸਕਦਾ ਹੈ? ਔਰ ਅਗਰ ਉਹ ਉਹਨੂੰ ਮੰਨਦਾ ਹੈਗਾ ਤੇ ਉਸ ਤੋਂ ਬਾਅਦ ਉਸ ਜਦੋਜਹਿਦ ਦੀ ਕੀ ਸ਼ਕਲ ਰਹੇਗੀ? ਔਰ ਬਹੁਤ ਸਾਰੇ ਲੋਕਾਂ ਨੇ ਉਹਨੂੰ ਮੰਨ ਕੇ ਵੀ ਚੱਲੇ, ਲੇਕਿਨ ਬਹੁਤ ਸਾਰੇ ਬੰਦਿਆਂ ਨੇ ਉਹਨੂੰ ਨਹੀਂ ਮੰਨਿਆ। ਹੁਣ ਉਹਨਾਂ ਨੇ ਅਗਰ ਨਹੀਂ ਮੰਨਿਆ ਔਰ ਉਹਨਾਂ ਨੇ ਹੋਰ ਰਸਤੇ ਲੱਭੇ, ਤੇ ਉਹਨਾਂ ਨੂੰ ਅੱਜ ਤੁਸੀਂ ਕਿਸ ਤਰ੍ਹਾਂ ਦੇਖੋਗੇ? ਜਦੋਂ ਤੱਕ ਕੋਲਡ ਵਾਰ ਹੈਗੀ ਸੀ ਉਸ ਵੇਲੇ ਤੱਕ ਤੇ ਤੁਸੀਂ ਉਹਨਾਂ ਨੂੰ ਇੱਕ ਸੈਕਸ਼ਨ ਜਿਹੜਾ ਉਹਨਾਂ ਨੂੰ ਰੈਵੋਲੂਸ਼ਨਰੀ ਹੀ ਕਹਿੰਦਾ ਸੀ। ਇਹ ਜਿਹੜਾ ਕੋਲਡ ਵਾਰ ਤੋਂ ਬਾਅਦ ਔਰ ਖਾਸ ਤੌਰ ਤੇ 9/11 ਤੋਂ ਬਾਅਦ ਦਾ ਨੈਰੇਟਿਵ ਸਾਡੇ ਇੱਥੇ ਚੱਲ ਰਿਹਾ ਹੈ, ਉਹਦੇ ਵਿੱਚ ਉਹਨਾਂ ਨੂੰ ਆਵਾਜ਼ ਆ ਰਹੀ? ਆਵਾਜ਼ ਆ ਹਾਂਜੀ, ਰਹੀ? ਆ ਰਹੀ ਆ ਰਹੀ ਹੈ ਜੀ। ਹਾਂਜੀ ਆ ਰਹੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਉਹ ਬੁਨਿਆਦੀ ਤੌਰ ਦੇ ਉੱਤੇ ਰੈਡੀਕਲ ਕਹਿ ਕੇ ਤੇ ਉਹਦਾ ਇੱਕ ਹੋਰ ਮਤਲਬ ਲੈ ਰਹੇ ਨੇ। ਅੱਜ ਜੋ ਬੰਦੇ ਇੱਥੇ ਕੰਮ ਕਰ ਰਹੇ ਨੇ ਮੁxtਲਿਫ ਦੁਨੀਆ ਦੇ ਅੰਦਰ, ਉਹਨਾਂ ਦੀ ਗੱਲ ਹੋਰ ਤਰ੍ਹਾਂ ਦੀ ਹੈਗੀ ਹੈ। ਔਰ ਅਗਰ ਤੁਸੀਂ ਡੈਮੋਕ੍ਰੈਟਿਕ ਆਪਸ਼ਨ ਜਿਹੜੀ ਹੈਗੀ ਹੈ ਉਹ ਰੱਖਦੇ ਹੋ ਤੇ ਫਿਰ ਗੱਲ ਹੋਰ ਹੋ ਜਾਂਦੀ ਹੈ। ਮਤਲਬ ਡੈਮੋਕ੍ਰੈਟਿਕ ਆਪਸ਼ਨ ਮੌਜੂਦ ਹੀ ਨਹੀਂ ਹੈਗੀ ਜਿਸ ਜਗ੍ਹਾ ਤੇ, ਉੱਥੇ ਗੱਲ ਬਿਲਕੁਲ ਹੋਰ ਹੈਗੀ ਹੈ। ਤੇ ਅਗਰ ਮੇਰੀ ਤਸਵੀਰ ਸਟਿਲ ਹੋ ਗਈ ਹੈ ਤੇ ਹੁਣ ਰਹਿਣ ਦਿਓ, ਕੋਈ ਨਹੀਂ, ਖੈਰ ਹੈਗੀ ਹੈ। ਮੈਨੂੰ ਮਤਲਬ ਇਹ ਗੱਲ ਤੇ ਆ ਰਹੀ ਹੈ ਨਾ, ਅਸਲ ਤੇ ਗੱਲ ਕਰਨੀ ਹਾਂਜੀ, ਆਵਾਜ਼ ਠੀਕ ਹੈ, ਆਵਾਜ਼ ਤੇ ਹਾਂ ਬਸ ਠੀਕ ਹੈ ਠੀਕ ਹੈ। ਤੇ ਉਹ ਅਜੀਤ ਸਿੰਘ ਸਾਹਿਬ ਦਾ ਜਿਹੜਾ ਪੀਰੀਅਡ ਹੈ ਉਹ 1881 ਯਾਨੀ ਅੱਜ ਦੇ ਦਿਹਾੜੀ 23 ਫਰਵਰੀ ਨੂੰ ਪੈਦਾ ਹੋਏ 1800। ਜਾਣਦੇ ਆ ਕਿ ਬੰਗਾ ਉਹਨਾਂ ਦਾ ਪਿੰਡ ਜਿਹੜਾ ਹੈਗਾ ਉਹਦੇ ਮੁਤਲਕ ਮਤਲਬ ਹੈ ਕਿ ਸਾਰੀ ਗੱਲ ਜਿਹੜੀ ਹੈ ਬੰਗਾ ਦੇ ਮੁਤਲਕ ਹੁੰਦੀ ਹੈ। ਰਣਜੀਤ ਆਪਣਾ ਭਗਤ ਸਿੰਘ ਦੇ ਜਿਹੜੇ ਉਹ ਚਾਚੇ ਸਨ। ਔਰ 18 ਔਰ ਦੇਖੋ 15 ਅਗਸਤ 1947 ਨੂੰ ਪੂਰੇ ਹੋਏ। ਸੋ ਇਹ ਸਾਰਾ ਜਿਹੜਾ ਪੀਰੀਅਡ ਹੈਗਾ ਇਹ 1881 ਤੋਂ 1947 ਤੱਕ ਦੇ ਦਰਮਿਆਨ ਦਾ ਪੀਰੀਅਡ ਹੈ, ਜਿਹਦੇ ਤੇ ਅਸੀਂ ਅੱਜ ਗੱਲ ਵੀ ਕਰਾਂਗੇ। ਉਹਨਾਂ ਦੀ ਜਿਹੜੀ ਕਿਤਾਬ ਹੈ, ਜਿਹੜੀ ਮੈਂ ਸਮਝਦਾ ਕਿ ਬਹੁਤ ਹੀ ਅਹਿਮ ਕਿਤਾਬ ਹੈਗੀ ਸਾਡੀ ਪੋਲੀਟੀਕਲ ਹਿਸਟਰੀ ਦੀ, ਔਰ ਉਸ ਨੂੰ ਮੈਂ ਤੇ ਉਹਦੇ ਵਿੱਚ ਇਹ ਵੀ ਲਿਖਿਆ ਕਿ ਉਹ ਜਿਹੜੀ ਓਰੀਜਨਲੀ ਉਹਨਾਂ ਨੇ ਲਿਖੀ ਸੀ ਉਹ ਉਰਦੂ 'ਚ ਲਿਖੀ, ਸੋ ਉਹਦਾ ਉਰਦੂ ਟ੍ਰਾਂਸਕ੍ਰਿਪਟ ਵੀ ਅੰਦਰ ਹੀ ਉਹ ਇਹ ਗੱਲ ਕਰ ਰਹੇ ਨੇ, ਇੰਤਸਾਬ ਦੇ ਅੰਦਰ ਹੀ ਉਹ ਇਹ ਗੱਲ ਕਹਿ ਰਹੇ ਨੇ। ਤੁਸੀਂ ਕਿ ਜਨਾਬ ਸਾਡੇ ਕੋਲ ਆਵਾਜ਼ ਕੱਟੀ ਗਈ ਹੈ ਜਿੱਥੇ ਤੁਸੀਂ ਉਹਦਾ ਉਰਦੂ ਵਰਜਨ ਤੋਂ ਗੱਲ ਕਰ ਰਹੇ ਹੋ। ਜੀ 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 ਜੀ, ਮੈਂ ਕਹਿ ਰਿਹਾ ਕਿ ਇਹ ਕਿਤਾਬ ਦੇ ਅੰਦਰ ਹੀ ਲਿਖਿਆ ਹੈ ਬਰੇਡ ਲਾਈਵ ਦੇ ਵਿੱਚ ਕਿ ਓਰੀਜਨਲੀ ਇਹ ਕਿਤਾਬ ਉਰਦੂ 'ਚ ਲਿਖੀ ਗਈ ਹੈ। ਔਰ ਇੰਡੀਆ ਦੇ ਅੰਦਰ ਬਹੁਤ ਸਾਰੀ ਲਾਇਬ੍ਰੇਰੀਆਂ 'ਚ ਇਹਦਾ ਪਿਆ ਹੋਇਆ ਹੈ, ਆਪਣਾ ਟ੍ਰਾਂਸਕ੍ਰਿਪਟ ਉਹਨਾਂ ਨੇ ਕਿਹਾ ਮੌਜੂਦ ਹੈਗਾ। ਉਹ ਟ੍ਰਾਂਸਕ੍ਰਿਪਟ ਜਿਹੜਾ ਹੈਗਾ ਉਹਨੂੰ ਜ਼ਰੂਰ ਲੱਭਣਾ ਚਾਹੀਦਾ ਹੈ। ਉਹਦੀ ਵਜ੍ਹਾ ਕਿ ਉਹ ਜ਼ਾਹਿਰ ਹੈ ਟ੍ਰਾਂਸਲੇਸ਼ਨ ਔਰ ਓਰੀਜਨਲ ਦੇ ਵਿੱਚ ਜੋ ਇੱਕ ਥੋੜ੍ਹਾ ਜਿਹਾ ਫਰਕ ਹੁੰਦਾ ਹੈ, ਉਸ ਨੂੰ ਵੀ ਸਾਨੂੰ ਦੇਖਣਾ ਚਾਹੀਦਾ ਹੈ ਔਰ ਪੜ੍ਹਨਾ ਚਾਹੀਦਾ ਹੈ। ਤੇ ਜਿਹੜੀ ਇਹ ਕਿਤਾਬ ਹੈ ਬਰੇਡ ਲਾਈਵ, ਇਹ ਸ਼ੁਰੂ ਇਹਦਾ ਇੰਤਸਾਬ ਬਹੁਤ ਦਿਲਚਸਪ ਹੈ, ਜਿਹੜਾ ਤੁਹਾਨੂੰ ਉਹ ਮਾਈਂਡ ਸੈਟ ਸਮਝਣ ਦੀ ਕੋਸ਼ਿਸ਼ ਦੇ ਵਿੱਚ ਆਸਾਨੀ ਦਿੰਦਾ ਹੈ। ਕਿ ਉਹ ਕਹਿ ਰਹੇ ਹੈ ਕਿ ਸ਼ੁਰੂ ਇੱਥੋਂ ਹੁੰਦਾ, ਉਹ ਕਹਿੰਦਾ ਖੁਦਾ ਇੱਕ ਹੈਗਾ ਔਰ ਇੰਡੀਆ ਮੇਰਾ ਮੁਲਕ ਹੈਗਾ। ਔਰ ਫਿਰ ਉਹ ਕਹਿੰਦਾ ਹੈ ਕਿ ਜਨਾਬ ਸਾਰੇ ਇੰਡੀਅਨ ਭਰਾ ਭਰਾ ਹੈਗੇ ਨੇ। ਔਰ ਉਹ ਫਿਰ ਕਹਿੰਦਾ ਮੈਂ ਸਿੱਖ ਬਾਅਦ 'ਚ ਹੈਗਾ, ਇੰਡੀਅਨ ਪਹਿਲੇ ਹੈਗਾ। ਫਿਰ ਉਹ ਕਹਿੰਦਾ ਮੁਸਲਮਾਨ ਬਾਅਦ 'ਚ ਹੈਗਾ, ਇੰਡੀਅਨ ਪਹਿਲੇ ਹੈਗਾ। ਇਸ ਤਰ੍ਹਾਂ ਦੀ ਸਾਰੀ ਗੱਲ ਹੈ। ਹੁਣ ਇਹ ਵੀ ਦਿਲਚਸਪ ਹੈਗਾ ਕਿ ਮਤਲਬ ਹੈ ਕਿ ਜ਼ਾਹਿਰ ਹੈ ਉਸ ਵੇਲੇ ਦਾ ਜਿਹੜਾ ਮਾਈਂਡ ਹੈਗਾ ਉਹ ਇਹ ਬਹੁਤ ਸਾਰੇ ਲੋਕ ਜਿਹੜੇ ਖਾਸ ਤੌਰ ਤੇ ਗਦਰ ਮੂਵਮੈਂਟ 'ਚ ਗਏ, ਇਹ ਪੱਕੇ ਨੈਸ਼ਨਲਿਸਟ ਹੈਗੇ ਸਨ। ਇਹ ਬਿਲਕੁਲ ਹੋਰ ਤਰ੍ਹਾਂ ਚੀਜ਼ਾਂ ਨੂੰ ਦੇਖਦੇ ਸਨ ਔਰ ਇਹਨਾਂ ਦਾ ਖਿਆਲ ਹੈਗਾ ਸੀ ਕਿ ਪੂਰੇ ਇੰਡੀਆ ਦੀ ਆਜ਼ਾਦੀ ਦੀ ਸੀ ਗੱਲ ਕਰੀਏ। ਸੋ ਇਹ ਉਸ ਦੇ ਵਿੱਚ ਹੀ ਇਹਨਾਂ ਨੇ ਜਦੋਂ ਇਹ ਜਲੰਧਰ ਦੇ ਵਿੱਚ ਪੈਦਾ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੇ ਜ਼ਾਹਿਰ ਸਕੂਲ ਪੜ੍ਹੇ, ਬਰੇਲੀ ਦੇ ਵਿੱਚ ਜਾ ਕੇ ਇੱਕ ਕਾਲਜ ਦੇ ਵਿੱਚ, ਲਾਅ ਕਾਲਜ ਦੇ ਵਿੱਚ ਦਾਖਲਾ ਲਿੱਤਾ ਔਰ ਉੱਥੋਂ ਹੁੱਕ ਹੋ ਗਏ ਰੈਵੋਲੂਸ਼ਨਰੀ ਮੂਵਮੈਂਟਸ ਦੇ ਬੰਦਿਆਂ ਦੇ ਨਾਲ। ਯਾਨੀ 1881 'ਚ ਪੈਦਾ ਹੋਏ ਤਾਂ ਤੁਸੀਂ ਸਮਝ ਲਓ ਕਿ ਮਤਲਬ ਹੈ ਕਿ 1900 ਦੇ ਨੇੜੇ ਉਹਨਾਂ ਨੇ, ਇੱਕ ਦੇ ਨੇੜੇ
ਉਹ ਉਹਨਾਂ ਨੇ ਜੁਆਇਨ ਕੀਤਾ ਬਰੇਲੀ ਦੇ ਵਿੱਚ ਲਾਅ ਕਾਲਜ, ਔਰ ਉੱਥੋਂ ਮਤਲਬ ਉਹਨਾਂ ਨੇ ਬੜਾ ਮਜ਼ੇਦਾਰ ਹੈਗਾ ਕਿ ਉਹਨਾਂ ਨੇ ਲਿਖਿਆ ਕਿ ਅਸੀਂ ਬਰੇਲੀ ਤੋਂ ਜਿਹੜਾ ਹੈਗਾ ਨਾ ਨੇਪਾਲ ਵੱਲ ਟੁਰ ਪੈਂਦੇ ਦਾ, ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਨੇਪਾਲ ਅਗਰ ਅੰਗਰੇਜ਼ ਸਾਡੇ ਤੇ ਹਮਲਾ ਕਰੇ, ਸਾਨੂੰ ਫੜਨ ਲੱਗੇ, ਤੇ ਅਸੀਂ ਨੇਪਾਲ ਦੌੜ ਜਾਈਏ। ਸੋ ਇਹ ਤੁਸੀਂ ਦੇਖੋ ਕਿ ਇਹ ਰੈਵੋਲੂਸ਼ਨਰੀ ਦਾ ਬੜਾ ਇਸ਼ੂ ਸੀ, ਕਿਉਂਕਿ ਉਹਨਾਂ ਨੂੰ ਇਹ ਹਰ ਵੇਲੇ ਫੜਨ ਦੇ ਚੱਕਰ 'ਚ ਹੁੰਦੇ ਸਨ, ਤੇ ਉਹ ਹਰ ਵੇਲੇ ਐਸੀ ਥਾਵਾਂ ਲੱਭਦੇ ਸਨ ਕਿ ਜਿੱਥੇ ਉਹ ਅੰਗਰੇਜ਼ ਦੀ ਅਮਲਦਾਰੀ ਤੋਂ ਬਾਹਰ ਜਾ ਸਕਣ। ਮੈਨੂੰ ਯਾਦ ਹੈ ਬੈਦੁੱਲਾ ਸਿੰਧੀ ਨੇ ਵੀ ਮਤਲਬ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ ਐਬਟਾਬਾਦ ਤੋਂ ਅੱਗੇ ਅੰਬ ਰਿਆਸਤ ਪਹੁੰਚੇ ਤੇ ਉਹਨਾਂ ਨੇ ਸ਼ੁਕਰਾਨੇ ਦੇ ਨਫਲ ਪੜ੍ਹੇ ਕਿ ਮੈਂ ਅੰਗਰੇਜ਼ ਦੀ ਅਮਲਦਾਰੀ ਤੋਂ ਬਾਹਰ ਆ ਗਿਆ। ਸੋ ਇਹ ਵੀ ਉਹ ਮਾਈਂਡ ਹੈਗਾ ਜਿਹਨੂੰ ਸ਼ਾਇਦ ਅੱਜ ਬਹੁਤ ਸਾਰੇ ਲੋਕ ਨਹੀਂ ਸਮਝ ਸਕਦੇ ਕਿ ਉਹ ਕਿਸ ਕੰਡੀਸ਼ਨ ਦੇ ਵਿੱਚ ਲੋਕ ਉੱਥੇ ਰਹਿ ਰਹੇ ਸਨ, ਉੱਥੇ ਰੈਵੋਲੂਸ਼ਨਰੀ ਐਕਟੀਵਿਟੀ ਕਰਨਾ ਕਿੰਨਾ ਕੁ ਔਖਾ ਹੈਗਾ ਸੀ। ਔਰ ਅਸੀਂ ਜਦੋਂ ਬਹੁਤ ਸਾਰੇ ਕਿਤਾਬਾਂ ਪੜ੍ਹਨੇ ਹਾਂ, ਸਾਨੂੰ ਫਿਰ ਅੰਦਾਜ਼ਾ ਵੀ ਹੁੰਦਾ ਹੈ ਕਿ ਕਿਸ ਕਿਸਮ ਦਾ ਖੌਫਨਾਕ ਇੰਟੈਲੀਜੈਂਸ ਸਿਸਟਮ ਅੰਗਰੇਜ਼ਾਂ ਨੇ ਬਣਾਇਆ ਸੀ, ਔਰ ਕਿਸ ਤਰ੍ਹਾਂ ਉਹ ਬੰਦਿਆਂ ਦਾ ਪਤਾ ਕਰਦੇ ਸਨ। ਔਰ ਅਜੀਤ ਸਿੰਘ ਦੀ ਕਹਾਣੀ ਤੇ ਇਸ ਵਾਸਤੇ ਅਹਿਮ ਹੈ ਕਿ ਜਦੋਂ ਇਹ ਪੈਰਿਸ ਵੀ ਟੁਰ ਗਿਆ, ਔਰ ਉਹਨਾਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਪੈਰਿਸ ਦੇ ਵਿੱਚ ਜਦੋਂ ਜਾਰਜ ਪੰਜਮ ਜਿਹੜਾ ਹੈਗਾ, ਉਹ ਇੰਗਲੈਂਡ ਤੋਂ ਆਇਆ, ਦੌਰੇ ਦੇ ਉੱਤੇ ਆਣਾ ਸੀ ਉਹਨੇ, ਤੇ ਅਜੀਤ ਸਿੰਘ ਦੀ ਨਿਗਰਾਨੀ ਸ਼ੁਰੂ ਹੋ ਗਈ। ਤੇ ਕਹਿੰਦੇ ਮੈਂ ਪੁਲਿਸ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਤੇਰੀ ਤੇ ਤਲਾਹ ਹੈ ਸਾਡੇ ਕੋਲ ਪੂਰੀ। ਸੋ ਇਹ ਇੱਕ ਮਤਲਬ ਹੈ ਕਿ ਉਹ ਜਿਹੜਾ ਮਾਹੌਲ ਹੈਗਾ ਕਿ ਜਿਹਦੇ 'ਚ ਉਹ ਬੰਦਾ ਟਾਰਗੇਟ ਕਰਕੇ ਤੇ ਫਿਰ ਉਹਦਾ ਪਿੱਛਾ ਕਰਦੇ ਸਨ, ਔਰ ਪੂਰਾ ਉਹਦਾ ਹਿਸਾਬ ਰੱਖਦੇ ਸਨ ਕਿ ਮਤਲਬ ਬੰਦਾ ਇੰਡੀਆ ਤੋਂ ਟੁਰ ਗਿਆ, ਪੈਰਿਸ ਚਲਾ ਗਿਆ, ਜਾਨ ਛੱਡ ਦਿਓ ਉਹਦੀ, ਲੇਕਿਨ ਉਹਨਾਂ ਨੂੰ ਪਤਾ ਸੀ ਉੱਥੇ ਵੀ ਕੋਈ ਕੰਮ ਪਾਏਗਾ ਹੈ। ਸੋ ਇਹ ਮਤਲਬ ਜਿਸ ਤਰ੍ਹਾਂ ਸਾਡੇ ਇੱਥੇ ਬਹੁਤ ਸਾਰੀ ਕਿਤਾਬਾਂ ਆਈਆਂ, ਜਿਸ ਤਰ੍ਹਾਂ ਇਕਬਾਲ ਸ਼ਿਦਾਈ ਦੀ ਕਿਤਾਬ ਤੇ ਮੈਂ ਨਹੀਂ ਦੇਖੀ ਉਹਨਾਂ ਦੀ, ਲੇਕਿਨ ਉਹਨਾਂ ਦੇ ਇਮਰੋਜ਼ ਵਿੱਚ ਮਜ਼ਮੂਨ ਛਪਦੇ ਰਹੇ। ਫਿਰ ਇਸੇ ਤਰ੍ਹਾਂ ਅਬੈਦੁੱਲਾ ਸਿੰਧੀ ਦੀ ਕਿਤਾਬਾਂ ਆਈਆਂ। ਹੁਣ ਇਹ ਜਿਹੜੀ ਉਹਦਾ ਮੁਹੰਮਦ ਅਲੀ ਕਸੂਰੀ ਦੀ ਵੀ ਕਿਤਾਬ ਆਈ, ਜਿਹੜੇ ਕਾਬਲ ਚਲੇ ਗਏ ਸਨ। ਸੋ ਇਹਨਾਂ ਕਿਤਾਬਾਂ ਦਾ ਜਿਹੜਾ ਪੜ੍ਹਨਾ ਹੈਗਾ ਔਰ ਇਹਨਾਂ ਨੂੰ ਸਮਝਣਾ ਹੈਗਾ, ਉਹ ਮੇਰਾ ਆਪਣਾ ਇਹ ਖਿਆਲ ਹੈਗਾ ਕਿ ਉਹ ਅੱਜ ਜਿਹੜੇ ਸਾਡੇ ਸਟੂਡੈਂਟਸ ਹੈਗੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਗੱਲ ਹੈਗੀ ਕਿ ਉਹਨਾਂ ਨੂੰ ਅੰਦਾਜ਼ਾ ਹੋਏ ਕਿ ਸੂਰਤ ਹਾਲ ਕਿਸ ਤਰ੍ਹਾਂ ਦੀ ਹੈਗੀ ਸੀ ਔਰ ਲੋਕਾਂ ਨੇ ਕਿਸ ਤਰ੍ਹਾਂ ਉਹਦੇ ਵਿੱਚ ਸਟਰਗਲ ਦੇ ਰਸਤੇ ਲੱਭੇ ਨੇ। ਉਹਨਾਂ ਦੇ ਇੱਕ ਦੋਸਤ ਹੈਗੇ ਸਨ ਜਿਨ੍ਹਾਂ ਦੇ ਜ਼ਰੀਏ ਇਹ ਕਿਤਾਬ, ਉਹਨਾਂ ਦੀ ਇਹ ਕਿਤਾਬ ਜਿਹੜੀ ਹੈ ਬਰੀਡ ਅਲਾਈਵ ਜਿਹੜੀ ਹੈ, ਜਿਹੜੀ ਉਰਦੂ 'ਚ ਪਤਾ ਨਹੀਂ ਇਹਦਾ ਕੀ ਨਾਂ ਹੋਏਗਾ, ਉਹ ਆਪਣਾ ਉਹਨਾਂ ਤੱਕ ਪਹੁੰਚੀ, ਜਿਹੜੇ ਲਾਲਾ ਗਣਪਤ ਰਾਏ। ਲਾਲਾ ਗਣਪਤ ਰਾਏ ਜਿਹੜੇ ਹੈਗੇ ਨੇ ਉਹ ਨੌਜਵਾਨ ਭਾਰਤ ਸਭਾ ਦੇ ਵਿੱਚ ਵੀ ਹੈਗੇ ਸਨ, ਬਲਕਿ ਉਹਦੇ ਮੋਢੀਆਂ ਦੇ ਵਿੱਚੋਂ ਇੱਕ ਹੈਗੇ ਸਨ। ਤੇ ਉਹਨਾਂ ਦੇ ਜ਼ਰੀਏ ਕਿਤਾਬ ਜਿਹੜੀ ਹੈਗੀ ਹੈ ਪਹੁੰਚੀ, ਔਰ ਪਤਾ ਇਹ ਚੱਲਿਆ ਕਿ ਜਨਾਬ ਉਹ ਬਰੇਲੀ ਤੋਂ ਹੁੱਕ ਹੋ ਗਏ ਸਨ, ਔਰ ਉਸ ਤੋਂ ਬਾਅਦ ਜਿਹੜੀ ਖਾਸ ਤੌਰ ਤੇ ਉਹਨਾਂ ਦੀ ਪਹਿਲੀ ਵੱਡੀ ਪੋਲੀਟੀਕਲ ਐਕਟੀਵਿਟੀ ਹੈ, ਕਿਉਂਕਿ ਉਸ ਵੇਲੇ ਦੀ ਪੋਲਿਟਿਕਸ ਵੀ ਇਹੀ ਹੈ ਕਿ ਉਹ ਸਭ ਤੋਂ ਪਹਿਲੇ ਤੇ ਆਰੀਆ ਸਮਾਜੀਆਂ ਦੇ ਨਾਲ ਜੁੜ ਗਏ। ਉਹਨਾਂ ਦਾ ਵਾਲਿਦ ਵੀ ਆਰੀਆ ਸਮਾਜੀ ਸਨ। ਵਾਲਿਦ ਦੀ ਕਹਾਣੀ ਜਿਹੜੀ ਹੈ ਉਹ ਆਪਣੀ ਜਗ੍ਹਾ ਦਿਲਚਸਪ ਹੈ, ਜਿਹੜੀ ਤੁਹਾਨੂੰ ਉਸ ਵੇਲੇ ਦੀ ਪੰਜਾਬ ਸੁਸਾਇਟੀ ਦੇ ਮੁਤਲਕ ਦੱਸਦੀ ਹੈ। ਉਹਨਾਂ ਦੇ ਵਾਲਿਦ ਨੂੰ ਫਾਰਸੀ ਆਉਂਦੀ ਸੀ, ਉਹਨਾਂ ਦੇ ਵਾਲਿਦ ਨੂੰ ਅਰਬੀ ਵੀ ਆਉਂਦੀ ਸੀ, ਉਹਨਾਂ ਦੇ ਵਾਲਿਦ ਨੂੰ ਉਰਦੂ ਵੀ ਆਉਂਦੀ ਸੀ। ਅਜੀਤ ਸਿੰਘ ਨੂੰ ਇਹ ਜ਼ਬਾਨਾਂ ਉਹਨਾਂ ਦੇ ਪਿਓ ਨੇ ਸਿਖਾਈਆਂ। ਅੱਛਾ, ਆਯੁਰਵੈਦਿਕ ਦਾ ਉਹ ਮਾਹਿਰ ਹੈਗਾ ਸੀ, ਆਰੀਆ ਸਮਾਜੀ ਹੈਗਾ ਸੀ। ਹੁਣ ਇਹ ਜਿਹੜਾ ਆਰੀਆ ਸਮਾਜੀ ਫਿਨੋਮੇਨਾ ਹੈ, ਇੱਕ ਪਾਸੇ ਤੇ ਇਹਦੇ 'ਚ ਬਹੁਤ ਸਾਰਾ ਸਾਨੂੰ ਪਤਾ ਹੈ ਕਿ ਇਹਦੇ 'ਚ ਬਹੁਤ ਸਾਰਾ ਇਹਦਾ ਹਵਾਲਾ ਐਂਟੀ ਪੰਜਾਬ ਵੀ ਸਾਨੂੰ ਨਜ਼ਰ ਆਉਂਦਾ ਹੈ, ਖਾਸ ਤੌਰ ਤੇ ਲਾਲਾ ਲਾਜਪਤ ਰਾਏ ਦੀ ਸ਼ਕਲ ਦੇ ਵਿੱਚ। ਦੂਜੇ ਪਾਸੇ ਅਸੀਂ ਜਿਹੜਾ ਹੈਗਾ ਹੈਰਾਨ ਹੁੰਦੇ ਹਾਂ ਕਿ ਇਹਦੇ ਨੇ ਜਿਹੜਾ ਇੰਸਪਾਇਰ ਕੀਤਾ। ਦੇਖੋ ਅਸੀਂ ਤਰੀਕੇ ਖਿਲਾਫਤ ਨੂੰ ਡੀਕਨਸਟਰਕਟ ਕਰਨੇ ਆ, ਉਹਦੇ 'ਚੋਂ ਬਹੁਤ ਕੁਛ ਕੱਢਨੇ ਆ, ਲੇਕਿਨ ਸਾਨੂੰ ਇਹ ਪਤਾ ਕਿ ਉਹਦੇ ਨਾਲ ਨਾਲ ਉਹਨੇ ਬਹੁਤ ਇੱਕ ਇੱਥੇ ਕਲੱਬ ਪੋਲੀਟਿਕਸ ਤੋੜੀ ਰਵਾਇਤੀ ਜਿਹੜੀ। ਸੋ ਚੀਜ਼ਾਂ ਦੇ ਅੰਦਰ ਮੁਖਤਲਿਫ ਟ੍ਰੈਂਡਸ ਹੁੰਦੇ ਨੇ। ਆਰੀਆ ਸਮਾਜੀ ਜਿਹੜੇ ਹੈਗੇ ਨੇ ਉਹ ਵੀ ਹੈਗੇ ਸਨ ਜਿਹੜੇ ਨਾਨ ਪੋਲੀਟੀਕਲ ਹੈਗੇ ਸਨ, ਔਰ ਜਿਹੜੇ ਸਮਝਦੇ ਸਨ ਕਿ ਅਸੀਂ ਸਾਰੇ ਮੁਸਲਮਾਨਾਂ ਨੂੰ ਦੁਬਾਰਾ ਤੋਂ ਹਿੰਦੂ ਕਰ ਦੇਣਾ, ਔਰ ਇਹ ਜਦੋਂ ਮੁਸਲਮਾਨੀਅਤ ਆਈ ਹੈ ਤੇ ਇਹਦੇ ਨਾਲ ਕੰਮ ਖਰਾਬ ਹੋਇਆ। ਲੇਕਿਨ ਤੁਸੀਂ ਅਜੀਤ ਸਿੰਘ ਦੀ ਕਿਤਾਬ ਪੜ੍ਹ ਕੇ ਤੁਹਾਨੂੰ ਲੱਗਦਾ ਕਿ ਮਤਲਬ ਇਹ ਕਿਹੜਾ ਆਰੀਆ ਸਮਾਜੀ ਹੈ। ਈਵਨ ਭਗਤ ਸਿੰਘ ਜਿਹੜਾ ਆਰੀਆ ਸਮਾਜ ਤੋਂ ਇੰਸਪਾਇਰ ਹੈ, ਉਹ ਬਿਲਕੁਲ ਡਿਫਰੈਂਟ ਹੈਗਾ। ਔਰ ਇਹਨਾਂ ਚੀਜ਼ਾਂ ਨੂੰ ਸਾਨੂੰ ਚੈਲੰਜ ਕਰਨਾ ਚਾਹੀਦਾ ਹੈ, ਇਹਨਾਂ ਨੂੰ ਪੜ੍ਹਨਾ ਚਾਹੀਦਾ ਹੈ, ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮਾਈਂਡ ਕੀ ਹੈਗਾ ਸੀ। ਆਰੀਆ ਸਮਾਜੀਆਂ ਦਾ ਕੰਮ ਜਿਹੜਾ ਹੈਗਾ, ਮਸਲ ਉਹਨਾਂ ਨੇ ਅਜੀਤ ਸਿੰਘ ਨੇ ਵੀ ਲਿਖਿਆ ਹੈ, ਉਸ ਜ਼ਮਾਨੇ 'ਚ ਉਹਨਾਂ ਨੇ ਜਲੰਧਰ ਤੋਂ ਲੈ ਕੇ ਪਤਾ ਨਹੀਂ ਕਿਹੜੀ ਕਿਹੜੀ ਥਾਵਾਂ ਤੱਕ ਸਕੂਲ ਖੋਲ੍ਹੇ। ਸਕੂਲ ਉਸ ਵੇਲੇ ਮਾਡਰਨਿਜ਼ਮ ਦਾ ਇੱਕ ਸਿੰਬਲ ਹੈਗਾ, ਨਹੀਂ ਅੰਗਰੇਜ਼ ਦਾ ਸਕੂਲ ਹੈਗਾ, ਜਿਹੜੇ ਅੰਗਰੇਜ਼ਾਂ ਨੇ ਸਕੂਲ ਸਿਸਟਮ ਸ਼ੁਰੂ ਕੀਤਾ ਸੀ। ਹੁਣ ਉਹ ਸਕੂਲ ਸਿਸਟਮ ਜਿਹੜਾ ਹੈਗਾ ਉਹਦੇ ਨਾਲ ਵੀ ਜੁੜੇ ਹੋਏ ਸਨ,
ਔਰ ਬੜੀ ਵੱਡੀ ਤਾਦਾਦ ਦੇ ਵਿੱਚ ਪੰਜਾਬ ਵਿੱਚ ਉਹਨਾਂ ਨੇ ਸਕੂਲ ਖੋਲ੍ਹੇ। ਸੋ ਜਿਹੜੀ ਪਹਿਲੀ ਵੱਡੀ ਪੋਲੀਟੀਕਲ ਮੂਵਮੈਂਟ ਹੈ ਜਿਹਦੀ ਆਰੀਆ ਸਮਾਜੀ ਤੇ ਇੱਕ ਸੋਸ਼ਲ ਮੂਵਮੈਂਟ ਹੈਗੀ, ਜਿਹੜੀ ਪੋਲੀਟੀਕਲ ਮੂਵਮੈਂਟ ਹੈ ਜਿਹਦੇ ਨਾਲ ਜੁੜੇ ਉਹ ਮਸ਼ਹੂਰ ਜਿਹੜੀ ਪਗੜੀ ਸੰਭਾਲ ਜੱਟਾ 1907 ਦੀ ਲਹਿਰ ਹੈਗੀ, ਕਿਸਾਨ ਲਹਿਰ ਹੈਗੀ। ਹੁਣ 1907 ਦੀ ਜਿਹੜੀ ਲਹਿਰ ਹੈ ਪਗੜੀ ਸੰਭਾਲ ਜੱਟਾ, ਤੁਸੀਂ ਦੇਖੋ ਸਾਡੇ ਇੱਥੇ ਉਹਦੇ ਉੱਤੇ ਕਿੰਨਾ ਕੁ ਮਵਾਦ ਮੌਜੂਦ ਹੈ, ਕਿੰਨੇ ਕੁ ਰਿਸਰਚ ਪੇਪਰ ਲਿਖੇ ਗਏ ਨੇ, ਕਿੰਨੀ ਕੁ ਕਿਤਾਬਾਂ ਆਈਆਂ ਨੇ। ਕਿਉਂਕਿ ਇਹ ਬਹੁਤ ਅਹਿਮ ਹੈਗਾ ਕਿ ਉਸ ਮੂਵਮੈਂਟ ਨੂੰ ਸਮਝਿਆ ਜਾਏ। ਅਜੀਤ ਸਿੰਘ ਦੀ ਜ਼ਿੰਦਗੀ ਦੇ ਅੰਦਰ ਉਸ ਮੂਵਮੈਂਟ ਦਾ, ਉਸ ਤੋਂ ਬਾਅਦ ਤੋਂ ਈਰਾਨ ਚਲਾ ਗਿਆ ਸੀ, ਉਸ ਦਾ ਬੜਾ ਵੱਡਾ ਹੱਥ ਹੈਗਾ। ਪਗੜੀ ਸੰਭਾਲ ਜੱਟਾ ਨੇ ਜਿਹੜਾ ਹੈਗਾ ਉਹਨੂੰ ਇੱਕ ਲਾਈਨ ਦਿੱਤੀ, ਨਾ ਸਿਰਫ ਲਾਈਨ ਦਿੱਤੀ ਬਲਕਿ ਇਹ ਵਿਜ਼ਨ ਵੀ ਦਿੱਤਾ ਕਿ ਪੰਜਾਬ ਔਰ ਬੰਗਾਲ ਦੀ ਜਿਹੜੀ ਸਟਰਗਲ ਹੈ ਉਹਦੇ 'ਚ ਇੱਕ ਸਾਂਝ ਪੈਦਾ ਕਰਨ ਦੀ ਲੋੜ ਹੈ। ਔਰ ਉਹ ਥਾਂ ਥਾਂ ਦੇ ਉੱਤੇ ਇਹ ਬਰੀਡ ਲਾਈਫ ਦੇ ਵਿੱਚ ਉਹਨਾਂ ਦੀ ਤਕਰੀਰਾਂ ਵੀ ਹੈਗੀਆਂ ਨੇ, ਉਹਨਾਂ ਦੀ ਆਟੋਬਾਇਓਗ੍ਰਾਫੀ ਵੀ ਹੈਗੀ ਹੈ, ਬਲਕਿ ਉਹ ਇੰਟੈਲੀਜੈਂਸ ਰਿਪੋਰਟਸ ਵੀ ਹੈਗੀਆਂ ਨੇ, ਟੈਲੀਗ੍ਰਾਮਾਂ ਵੀ ਹੈਗੀਆਂ ਨੇ ਜਿਹਦਾ ਮੈਂ ਜ਼ਿਕਰ ਕਰਾਂਗਾ, ਜਿਹਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੇ ਮੈਂਸ਼ਨ ਕੀਤਾ, ਖੁਫੀਆ ਰਿਪੋਰਟਾਂ 'ਚ ਮੈਂਸ਼ਨ ਕੀਤਾ, ਉਹਨਾਂ ਦੇ ਖੱਤ ਵੀ ਹੈਗੇ ਨੇ ਮੁਖਤਲਿਫ ਲੋਕਾਂ ਦੇ ਨਾਮ। ਸੋ ਉਸ ਨੂੰ ਪੜ੍ਹ ਕੇ ਹੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੁੰਦਾ ਹੈ ਕਿ ਪਗੜੀ ਸੰਭਾਲ ਜੱਟਾ ਜਿਹੜਾ ਹੈਗਾ ਉਸਨੇ ਕਿੰਨਾ ਇੰਸਪਾਇਰ ਕੀਤਾ ਖੁਦ ਅਜੀਤ ਸਿੰਘ ਨੂੰ। ਔਰ ਫਿਰ ਜਦੋਂ ਸੂਫੀ ਅੰਬਾ ਪ੍ਰਸ਼ਾਦ ਔਰ 3 ਹੋਰ ਬੰਦੇ ਸਨ ਉਹਨਾਂ ਦਾ ਮਿਲ ਕੇ ਉਹ ਫਿਰ ਇੱਥੋਂ ਦੌੜੇ ਔਰ ਈਰਾਨ ਚਲੇ ਗਏ। ਔਰ ਤੁਸੀਂ ਦੇਖੋ ਕਿ ਈਰਾਨ ਦੇ ਵਿੱਚ ਉਹ ਕਿਹਨਾਂ ਨੂੰ ਮਿਲ ਰਹੇ ਨੇ, ਇੱਕ ਸੈਯਦ ਅਸਦੁੱਲਾ, ਉਹਨਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਉਹ ਕੌਣ ਹੈਗੇ ਨੇ? ਉਹ ਯੰਗ ਪਰਸ਼ੀਅਨਸ ਹੈਗੇ ਨੇ। ਯੰਗ ਪਰਸ਼ੀਅਨ ਜਿਹੜੇ ਹੈਗੇ ਨੇ ਉਹ ਮਾਡਰਨ ਈਰਾਨ ਦੀ ਖਾਬ ਦੇਖ ਰਹੇ। 1907, 1908, 1909 ਦਾ ਟਾਈਮ ਹੈਗਾ। ਔਰ ਤੁਸੀਂ ਦੇਖੋ ਕਿ ਜਿਹੜਾ ਪੋਲੀਟੀਕਲ ਏਜੰਟ ਹੈ ਜਿਹਦਾ ਉਹਨਾਂ ਨੇ ਨਾਂ ਵੀ ਲਿਖਿਆ, ਜਿਹੜਾ ਉਸਦੇ ਤਹਿਰਾਨ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਨੁਮਾਇੰਦਾ ਬੈਠਾ ਹੋਇਆ ਹੈ, ਯਾਨੀ ਇੰਡੀਆ, ਬ੍ਰਿਟਿਸ਼ ਇੰਡੀਆ ਦਾ, ਉਹ ਖੱਤ ਲਿਖ ਕੇ ਗਵਰਨਰ ਪੰਜਾਬ ਨੂੰ ਦੱਸ ਰਿਹਾ ਕਿ ਜਨਾਬ ਅਜੀਤ ਸਿੰਘ ਹੈਗਾ ਜਾਂ ਅੰਬਾ ਪ੍ਰਸ਼ਾਦ ਇਹ ਐਕਟੀਵਿਟੀ ਕਰ ਰਹੇ ਨੇ, ਜਾਂ ਉਹ ਜ਼ਿਆਉਲ ਹੱਕ, ਜ਼ਿਆਉਲ ਹੱਕ ਸਾਰੇ ਭੈੜੇ ਨਹੀਂ ਹੁੰਦੇ, ਇਹ ਜ਼ਿਆਉਲ ਹੱਕ ਇਹਨਾਂ ਦਾ ਸਾਥੀ ਹੈਗਾ ਸੀ, ਈਰਾਨ ਦੇ ਵਿੱਚ ਵੀ ਗਿਆ ਇਹਦੇ ਨਾਲ। ਸੋ ਇਹ ਜਿਹੜੇ ਲੋਕ ਯੰਗ ਪਰਸ਼ੀਅਨ ਨੂੰ ਮਿਲ ਰਹੇ ਸਨ। ਔਰ ਫਿਰ ਉਸੇ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਸੂਫੀ ਅੰਬਾ ਪ੍ਰਸ਼ਾਦ ਦੀ ਚੀਜ਼ਾਂ ਪੜ੍ਹਦੇ ਹੋ ਤੇ ਪਤਾ ਚੱਲਦਾ ਕਿ ਯੰਗ ਟਰਕਸ ਵੀ ਇਹਨਾਂ ਦੇ ਨਾਲ ਮਿਲੇ। ਸੋ ਇਹ ਰੈਵੋਲੂਸ਼ਨਰੀ ਗਦਰ ਦੇ ਪਾਰਟੀ ਦੇ ਬੰਦੇ ਸਮਝ ਲਓ ਤੁਸੀਂ, ਔਰ ਉਧਰੋਂ ਜਿਹੜਾ ਹੈਗਾ ਉਹ ਯੰਗ ਟਰਕਸ ਔਰ ਯੰਗ, ਇਹ ਪੂਰੀ ਦੁਨੀਆ ਨੂੰ ਇੱਕ ਕਿਸਮ ਦਾ ਐਡਰੈਸ ਕਰ ਰਹੇ। ਹੁਣ ਸਾਡੀ ਸਾਰੇ ਪੋਲੀਟੀਕਲ ਨੈਰੇਟਿਵ ਦੇ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਆਏਗਾ, ਕਿਉਂਕਿ ਜੇ ਇਹਨਾਂ ਦਾ ਜ਼ਿਕਰ ਆਉਂਦਾ ਹੈ ਤੇ ਫਿਰ ਬਾਕੀ ਬੜੇ ਬੋਨੇ ਹੋ ਜਾਂਦੇ ਨੇ, ਬੜੇ ਛੋਟੇ ਹੋ ਜਾਂਦੇ ਨੇ। ਔਰ ਅਸੀਂ ਮਤਲਬ ਹੈ ਕਿ ਇਹਨਾਂ ਨੇ ਉਹਦੇ ਇੱਕ ਕਿਤਾਬ ਦਾ ਵੀ ਨਾਂ ਲਿਖਿਆ, ਕਿਤਾਬ ਦੀ ਅਖਬਾਰ ਰਿਸਾਲਾ ਹਯਾਤ ਉਹਦਾ ਨਾਂ ਸੀ। ਹਯਾਤ ਉੱਥੋਂ ਕੱਢਦੇ ਸਨ ਬੈਠ ਕੇ, ਉਹ ਇੱਥੇ ਇੰਡੀਆ 'ਚ ਆਉਂਦਾ ਸੀ, ਲੋਕ ਪੜ੍ਹਦੇ ਸਨ ਉਹਨੂੰ। ਔਰ ਫਿਰ ਤੁਸੀਂ ਇਹ ਦੇਖੋ ਕਿ ਇਹ ਉੱਥੋਂ ਤਾਂ ਖੈਰ ਹੋਰ ਬੜੀ ਜਗ੍ਹਾ ਤੇ ਗਏ ਜੀ, ਮਤਲਬ ਕਿ ਟਰਕੀ ਚਲੇ ਗਏ, ਵਿਆਨਾ ਚਲੇ ਗਏ, ਵੇ ਪੈਰਿਸ ਦਾ ਮੈਂ ਹਾਲੇ ਜ਼ਿਕਰ ਕੀਤਾ ਹੈਗਾ, ਅਮਰੀਕਾ ਵੀ ਗਏ, ਅਮਰੀਕਾ ਕਾਫੀ ਦੇਰ ਰਹੇ, ਯੂਰਪ ਵਿੱਚ ਗਏ, ਆਖਰ ਵਿੱਚ ਨੇਤਾ ਜੀ ਨੂੰ ਵੀ ਮਿਲੇ ਜਦੋਂ ਆਪਣਾ 40s ਦੇ ਵਿੱਚ ਜਦੋਂ ਆਏ। ਜਿਹੜੀ ਗੱਲ ਬਹੁਤ ਅਹਿਮ ਹੈਗੀ ਹੈ, ਇੱਕ ਤਾਂ ਹੈ ਕਿ ਮੈਂ ਮਤਲਬ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਾਡੇ ਆਪਣਾ ਕੁਝ ਦੋਸਤ ਕਹਿੰਦੇ ਨੇ ਕਿ ਵੈਦਲਾ ਸਿੰਘ ਦੀ ਜਦੋਂ ਕਿਤਾਬਾਂ ਪੜ੍ਹਨਾ ਮੇਰਾ ਆਪਣਾ ਉਹਦੇ 'ਤੇ ਜ਼ਾਹਿਰ ਹੈ ਮੈਨੂੰ ਬੜਾ ਅਪੀਲ ਵੀ ਕਰਦੀ ਉਹਨਾਂ ਦੀ ਚੀਜ਼ਾਂ। ਉਹ ਕਹਿੰਦੇ ਜੀ ਛਲਾਵਾ ਜਿਹਾ ਹੈਗਾ ਸੀ, ਹਰ ਜਗ੍ਹਾ ਫਿਰਦਾ ਰਹਿੰਦਾ ਸੀ, ਕਦੀ ਇੱਧਰ ਗਿਆ, ਕਦੀ ਉੱਧਰ ਗਿਆ, ਕਦੀ ਉੱਧਰ ਗਿਆ। ਉਹ ਗੱਲ ਠੀਕ ਹੈਗੀ, ਉਹ ਛਲਾਵਾ ਹੈਗੇ ਸਨ, ਲੇਕਿਨ ਉਹਨਾਂ ਨੂੰ ਤੜਪ ਕਿਸ ਚੀਜ਼ ਦੀ? ਉਹ ਕਿਉਂ ਫਿਰਦੇ ਰਹਿੰਦੇ ਸਨ? ਉਹ ਤੇ ਇੱਥੇ ਬਹੁਤ ਸਾਰੇ ਲੋਕ ਹੈਗੇ ਸਨ ICS ਕਰਕੇ ਬਹਿ ਜਾਂਦੇ ਸਨ, ਹੈ ਜੀ। ਸਭ ਤੋਂ ਵੱਡਾ ਕੰਮ ਤੇ ਇਹੀ ਸੀ ਨਾ, ICS ਕਰ ਲਓ। ਸੁਭਾਸ਼ ਨੇ ਵੀ ਕੀਤਾ, ਫਿਰ ਛੱਡਤਾ 1921 ਦੇ ਵਿੱਚ। ਸੋ ਉਹ ਜਿਹੜੀ ਤੜਪ ਹੈਗੀ ਹੈ ਇਹਨਾਂ ਦੇ ਵਿੱਚ, ਉਸ ਤੜਪ ਨੂੰ ਉਹ ਇਕਨੋਲੇਜਮੈਂਟ ਨਹੀਂ ਮਿਲੀ 47 ਤੋਂ ਬਾਅਦ, ਨਾ ਉੱਧਰ, ਨਾ ਇੱਧਰ, ਨਾ ਬੰਗਲਾਦੇਸ਼, ਜਿਹੜੀ ਮਿਲਣੀ ਚਾਹੀਦੀ ਸੀ। ਔਰ ਤੁਸੀਂ ਅਗਰ ਉਹਦੀ ਤਕਰੀਰਾਂ ਪੜ੍ਹੋ ਤਾਂ ਤੁਸੀਂ ਦੇਖੋ ਕਿ ਉਹਦੇ ਵਿੱਚ ਉਹ ਪੰਜਾਬ ਦੇ ਮਸਲੇ 'ਤੇ ਵੀ ਲਿਖਦੇ ਨੇ, ਪੰਜਾਬ 'ਤੇ ਵੀ ਗੱਲ ਕਰਦੇ ਨੇ, ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਅਸੀਂ ਅੱਜ ਕਰਨੇ, ਲੇਕਿਨ ਉਹ ਪੰਜਾਬ ਦੀ ਸੁਸਾਇਟੀ ਦੀ ਗੱਲ ਵੀ ਕਰਦੇ ਨੇ। ਫਿਰ ਇੱਕ ਪੰਜਾਬੀ ਅਖਬਾਰ ਹੈ, ਉਹਦਾ ਜ਼ਿਕਰ ਵੀ ਉਹਦੇ ਵਿੱਚ ਹੈਗਾ ਹੈ। ਫਿਰ ਇੱਕ ਉਹਨਾਂ ਦੀ ਪਿੰਡੀ ਦੀ ਤਕਰੀਰ ਹੈਗੀ ਹੈ ਕੋਈ 1907 ਦੀ, ਜਿਹਦੇ 'ਚੋਂ ਪੰਜਾਬ ਵਿੱਚ ਜਾਗਰਤੀ ਦੀ ਗੱਲ, ਉਹਦੇ 'ਚ ਐਕਚੁਅਲੀ ਉਹਨਾਂ ਨੇ ਪੰਜਾਬ ਔਰ ਬੰਗਾਲ ਦੀ ਸਾਂਝ ਦੀ ਗੱਲ ਕੀਤੀ ਹੈਗੀ ਹੈ। ਔਰ ਫਿਰ ਬੜੀ ਸਾਰੀ ਤਕਰੀਰਾਂ ਨੇ, ਬ੍ਰੈਡ ਲਾਹੌਰ ਦੀਆਂ ਕਾਫੀ ਸਾਰੀ ਤਕਰੀਰਾਂ ਹੈਗੀਆਂ ਨੇ,
ਔਰ ਉਹਦੇ 'ਚ ਉਹ ਪੈਟਰੀਓਟਿਜ਼ਮ ਦੇ ਉੱਤੇ ਸਾਰੀ ਗੁਫ਼ਤਗੂ ਹੋਈ ਔਰ ਫਿਰ ਬਟਾਲੇ ਦੀ ਤਕਰੀਰ ਹੈਗੀ ਹੈ, ਮੁਲਤਾਨ ਦੀ ਤਕਰੀਰਾਂ ਨੇ ਉਹਨਾਂ ਦੀਆਂ, ਲੈਲਪੁਰ ਹੈ ਜਿਹੜਾ ਲੈਲਪੁਰ ਹੈਗਾ ਉਹਦੇ 'ਚ ਉਹਨਾਂ ਦੀ ਜਿਹੜੀ ਕਿਸਾਨਾਂ ਦੀ ਤਕਰੀਰ ਹੈਗੀ ਹੈ ਉਹ ਬੜੀ ਅਹਿਮ ਤਕਰੀਰ ਹੈਗੀ ਹੈ। ਅੱਛਾ, ਫਿਰ ਖਤੂਤ ਹੈਗੇ ਨੇ, ਖਤੂਤ ਜਿਹੜੇ ਨੇ ਉਹਨਾਂ ਦੇ ਉਹ ਪੜ੍ਹ ਕੇ ਵੀ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਦੀ ਮਸਲ ਇੱਕ ਉਹ ਇਹ ਰਿਬਨ ਦਾ ਜ਼ਿਕਰ ਹੈ ਜਿਹੜਾ ਅੰਡਰ ਸੈਕਟਰੀ ਹੈਗਾ ਸੀ, ਅੰਡਰ ਸੈਕਟਰੀ ਆਫ ਸਟੇਟ, ਹੁਣ ਉਹਦੇ ਨਾਲ ਉਹਦੇ ਖਤੂਤ ਹੈਗੇ 35 ਦੇ 37 ਦੇ 39 ਦੇ ਉਹ ਮੁxtਲਿਫ ਇਸ਼ੂਜ਼ ਦੇ ਉੱਤੇ। ਮੰਗਲ ਸਿੰਘ ਦੇ ਨਾਮ ਵੀ ਹੈਗਾ ਖਤਰ ਉਹਦਾ, ਨਹਿਰੂ ਦੇ ਨਾਮ ਹੈਗੇ ਨੇ ਬਹੁਤ ਸਾਰੇ। ਸੋ ਔਰ ਫਿਰ ਜਦੋਂ ਤੁਸੀਂ ਖੁਫੀਆ ਰਿਪੋਰਟਾਂ ਪੜ੍ਹਦੇ ਹੋ, ਐਕਚੁਅਲੀ ਉਹ ਤੁਹਾਨੂੰ ਜਿਹੜੀ ਇਹ ਖੁਫੀਆ ਰਿਪੋਰਟਾਂ ਦਾ ਮਸਲਾ ਹੈਗਾ ਨਾ, ਮੈਂ ਸਮਝਦਾ ਮੈਂ ਜਦੋਂ ਰਊਫ ਮਲਿਕ ਸਾਹਿਬ ਦੀ ਕਿਤਾਬ ਤਿਆਰ ਕਰਾ ਰਿਹਾ ਹਾਂ, ਜਿਹੜੇ ਪੀਪਲ ਪਬਲਿਸ਼ਿੰਗ ਹਾਊਸ ਦੇ ਇੱਥੇ ਇੱਕ ਸਨ ਪਾਕਿਸਤਾਨ ਦੇ ਵਿੱਚ ਹਲੇ ਵੀ ਹੈਗੇ ਨੇ, ਯਾਦ ਹੈਗੇ ਨੇ, 94 ਸਾਲ ਉਮਰ ਹੋ ਗਈ ਉਹਨਾਂ ਦੀ। ਉਹਨਾਂ ਨੇ ਉਸ ਵੇਲੇ ਮੈਨੂੰ ਯਾਦ ਹੈ ਅਸੀਂ ਜਿਹੜੀ ਕਮਿਊਨਿਸਟ ਪਾਰਟੀ ਦੇ ਉੱਤੇ ਇੰਟੈਲੀਜੈਂਸ ਰਿਪੋਰਟ ਦੀ ਉੱਤੇ ਗੱਲ ਕਰਦੇ ਦੇਖਦੇ ਵੀ ਰਹੇ ਉਹਨੂੰ, ਤੇ ਉਹ ਮਤਲਬ ਕਿ ਲੱਗਦਾ ਇਸ ਤਰ੍ਹਾਂ ਸੀ ਕਿ ਇੰਟੈਲੀਜੈਂਸ ਰਿਪੋਰਟਾਂ ਨੂੰ ਕਿਸ ਤਰ੍ਹਾਂ ਪੜ੍ਹਨਾ ਚਾਹੀਦਾ ਹੈ, ਇਹ ਵੀ ਬਹੁਤ ਵੱਡਾ ਸਵਾਲ ਹੈ। ਬਾਅਦ ਦਫਾ ਇੰਟੈਲੀਜੈਂਸ ਰਿਪੋਰਟਾਂ ਦੇ ਵਿੱਚ ਚੀਜ਼ਾਂ ਨੂੰ ਐਗਜ਼ੈਜਰੇਟ ਕਰਕੇ ਵੀ ਪੇਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਕਮਿਊਨਿਸਟ ਮੂਵਮੈਂਟ ਜਿਹੜੀ ਪਾਕਿਸਤਾਨ ਦੀ ਅਵਲੀਨ ਦੌਰ ਦੀ ਹੈਗੀ ਉਹਨੂੰ ਇੰਨਾ ਕਿ ਐਗਜ਼ੈਜਰੇਟ ਕਰਤਾ ਕਿ ਉਹ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਅਮਰੀਕਾ ਗਿਆ ਹਾਜ਼ਰੀ ਲਵਾਉਣ ਵਾਸਤੇ ਉਹਨੂੰ ਐਗਜ਼ੈਜਰੇਟ ਕਰ ਰਹੇ, ਔਰ ਫਿਰ ਉਹ ਇੱਕ ਜਾਲੀ ਕੇਸ ਬਣਾ ਦਿੱਤਾ ਪਿੰਡੀ ਸਾਜ਼ਿਸ਼ ਦਾ, ਉਹ ਪਾਤਾ ਉਸੇ ਰਿਪੋਰਟਾਂ ਦੀ ਬੇਸ ਤੇ। ਸੋ ਇਹਨਾਂ ਨੂੰ ਸਾਨੂੰ ਪੜ੍ਹਦੇ ਹੋਏ, ਉਹਨਾਂ ਦੇ ਨੈਰੇਟਿਵ ਨੂੰ, ਉਹਨਾਂ ਦੀ ਚੀਜ਼ਾਂ ਨੂੰ ਪੜ੍ਹਦੇ ਹੋਏ, ਇੰਟੈਲੀਜੈਂਸ ਰਿਪੋਰਟਾਂ ਨੂੰ ਇੱਕ ਹੋਰ ਤਰ੍ਹਾਂ ਬੜਾ ਵਿਜੀਲੈਂਟ ਰਹਿ ਕੇ ਉਹਨਾਂ ਨੂੰ ਦੇਖਣ ਦੀ ਲੋੜ ਹੈਗੀ ਹੈ। ਉਹਨੂੰ ਮੈਂ ਦੇਖਿਆ ਬਹੁਤ ਸਾਰੇ ਰਿਸਰਚਰ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਇੱਕ ਫੈਕਟ ਦੇ ਤੌਰ ਤੇ ਜਿਹੜਾ ਪੇਸ਼ ਕਰ ਦਿੰਦੇ ਨੇ, ਉਹ ਮੇਰਾ ਖਿਆਲ ਹੈ ਕਿ ਉਹਦੇ ਪ੍ਰੋਬਲਮੈਟਿਕ ਹੈਗਾ। ਔਰ ਉਹ ਜਿਹੜੀ ਰਿਪੋਰਟਾਂ ਨੇ ਤੁਸੀਂ ਦੇਖੋ ਕਿ ਉਹ CID ਦੀ ਰਿਪੋਰਟਾਂ ਨੇ, ਮਤਲਬ ਕਿ IG ਦੀ ਖਤੂਤ ਹੈਗੇ ਨੇ, ਮਤਲਬ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗੇ ਨੇ। ਟੈਲੀਗ੍ਰਾਮਸ ਹੈਗੀਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਈਰਾਨ ਦੇ ਵਿੱਚ ਜਿਹੜਾ ਪੋਲੀਟੀਕਲ ਏਜੰਟ ਹੈਗਾ ਸੀ ਉਹ ਬਸ਼ੀਰ ਸ਼ਹਿਰ ਹੈਗਾ ਜਿੱਥੇ ਜਾ ਕੇ ਰਹੇ, ਉੱਥੋਂ ਉਹ ਮਤਲਬ ਇਹਨਾਂ ਦੀ ਕਾਰਵਾਈ ਜਿਹੜੀ ਹੈ ਲਿਖ ਕੇ ਭੇਜਦਾ ਸੀ, ਜਿਹੜਾ ਗਵਰਨਰ ਪੰਜਾਬ ਹੈਗਾ ਸੀ ਉਹਨੂੰ ਭੇਜਦਾ ਹੈਗਾ ਸੀ। ਔਰ ਫਿਰ ਤੁਸੀਂ ਦੇਖੋ ਕਿ ਆਪਣਾ ਇੱਕ ਟੈਲੀਗ੍ਰਾਮ ਬਹੁਤ ਮਜ਼ੇਦਾਰ ਹੈਗੀ ਹੈ ਜਿਹੜੀ 1910 ਦੀ ਹੈ, ਅਜੀਤ ਸਿੰਘ ਦਾ ਬਿਲਕੁਲ ਟਾਈਮ ਹੈਗਾ, ਜਿਹੜਾ ਸੈਕਟਰੀ ਆਫ ਸਟੇਟ ਲਿਖ ਰਿਹਾ ਵਾਇਸਰਾਏ ਨੂੰ, ਔਰ ਉਹਦੇ 'ਚ ਅਜੀਤ ਸਿੰਘ ਦਾ ਗੁਫ਼ਤਗੂ ਕਰ ਰਹੇ ਕਿ ਇਹ ਉੱਥੇ ਕੀ ਕਰਨ ਗਿਆ ਹੈ। ਇੱਕ ਹੋਰ ਇਹਦੇ 'ਚ ਹੈਂਡਬੁੱਕ ਦਾ ਜ਼ਿਕਰ ਹੈਗਾ ਜਿਹੜੀ ਮੈਂ ਸਮਝਦਾ ਕਿ ਉਹ ਲੱਭਣੀ ਚਾਹੀਦੀ ਹੈ ਔਰ ਦੇਖਣੀ ਚਾਹੀਦਾ, ਕਿਉਂਕਿ ਉਹ ਬਹੁਤ ਅਹਿਮ ਮੈਨੂੰ ਲੱਗਦਾ ਕਿ ਉਹ ਹੈ, ਅੰਗਰੇਜ਼ਾਂ ਦੀ ਤਿਆਰ ਕੀਤੀ ਹੈ 1918 ਚ ਲਾਹੌਰ ਤੋਂ ਛਪੀ, ਔਰ ਉਹ ਹੈਗੀ ਹੈ ਆਪਣਾ ਇਹ ਹੈਂਡਬੁੱਕ ਆਫ ਮੋਸਟ ਨੋਟਡ ਰੈਵੋਲੂਸ਼ਨਰੀ ਐਕਸਟ੍ਰੀਮਿਸਟ ਐਂਡ ਪੋਲੀਟੀਕਲ ਐਜੀਟੇਟਰ। ਅੰਗਰੇਜ਼ਾਂ ਨੇ ਤਿਆਰ ਕੀਤੀ ਹੋਏਗੀ, ਲੇਕਿਨ ਮਤਲਬ ਹੈ ਕਿ ਇਹਨਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਕੁਝ ਸਮਝ ਆਉਂਦਾ ਹੈ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅੰਗਰੇਜ਼ ਕਿਸ ਨੁਕਤਾ ਨਜ਼ਰ ਨਾਲ, ਕਿਸ ਅੱਖ ਨਾਲ ਵੇਖ ਰਿਹਾ ਸੀ, ਔਰ ਉਹ ਉਹਦੇ ਵਿੱਚ ਉਹ ਕੀ ਕਰਨਾ ਚਾਹੁੰਦਾ ਸੀ। ਹੁਣ ਮਤਲਬ ਹੈ ਕਿ ਵੈਸੇ ਤੇ ਬਹੁਤ ਕੁਝ ਹੋਰ ਹੈਗਾ ਜਿਹੜਾ ਉਹਨਾਂ ਦੀ ਇਹਨਾਂ ਰਿਪੋਰਟਾਂ ਦੇ ਵਿੱਚ ਔਰ ਉਹ ਬਾਕੀ ਜਗ੍ਹਾ ਦੇ ਵਿੱਚ ਲਿਖਿਆ ਇਹਨਾਂ ਦੇ ਮੁਤਲਕ, ਔਰ ਯੂਰਪ ਔਰ ਅਮਰੀਕਾ ਦੇ ਅੰਦਰ ਜਿਹੜਾ ਹੈਗਾ ਉਹਦੇ ਮੁਤਲਕ ਵੀ ਉਹਨਾਂ ਦੀ ਸਟਰਗਲ ਦੇ ਬਾਰੇ ਨਾਲ ਲਿਖਿਆ ਹੋਇਆ ਹੈ। ਲੇਕਿਨ ਅਹਿਮ ਗੱਲ ਕੀ ਹੈ ਜਿਹਦੀ ਵਜ੍ਹਾ ਅੱਜ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ, ਉਹ ਜਿਸ ਆਜ਼ਾਦੀ ਦੀ ਉਹ ਗੱਲ ਕਰ ਰਹੇ ਸਨ, ਫੈਜ਼ ਸਾਹਿਬ ਨੇ ਲਿਖਤਾ ਨਾ ਕਿ ਦਾਗ ਦਾਗ ਉਜਾਲਾ ਇਹ ਸ਼ਬਦ ਗਜ਼ੀਦਾ ਸ਼ਹਿਰ, ਕਿਉਂਕਿ ਉਹ ਸ਼ਹਿਰ ਤੇ ਨਹੀਂ ਹੈਗੀ ਸੀ। ਇੱਕ ਤਾਂ ਕਤਲੇਆਮ ਹੋਇਆ ਬਹੁਤ ਖੌਫਨਾਕ ਪੰਜਾਬ ਦੇ ਵਿੱਚ, ਔਰ ਦੂਸਰਾ ਹੈਗਾ ਕਿ ਜਾਣ ਬੁੱਝ ਕੇ ਜਿਹੜਾ ਹੈਗਾ ਉਹ ਖਲੋ ਕੇ ਜਿਹੜਾ ਹੈਗਾ ਪੰਜਾਬ ਨੂੰ ਬਣਵਾਇਆ ਗਿਆ, ਜਿਹਦੇ ਵਿੱਚ ਜਿਹੜਾ ਹੈਗਾ ਉਹ ਕਾਂਗਰਸ ਦਾ ਕਿਰਦਾਰ ਜਿਹੜਾ ਹੈਗਾ ਉਹ ਮੌਜੂਦ ਹੈਗਾ। ਹੁਣ ਉਹ ਸਾਰਾ ਜਿਹੜਾ ਹੈਗਾ ਉਸਨੇ ਤੇ ਉਹਨੂੰ ਮਤਲਬ ਬਹੁਤ ਹੀ ਗਹਿਣਾ ਦਿੱਤਾ ਸੀ ਆਜ਼ਾਦੀ ਨੂੰ, ਔਰ ਉਹ ਆਜ਼ਾਦੀ ਸਿਰਫ ਪਾਕਿਸਤਾਨ ਦੀ ਨਹੀਂ ਗਿਣਾਈ ਗਈ, ਉਹ ਇੰਡੀਆ ਦੀ ਵੀ ਗਿਣਾਈ ਗਈ, ਜਿਹੜਾ ਇੱਕ ਨਵਾਂ ਮੁਲਕ, ਦੋ ਹੀ ਮੁਲਕ ਬਣੇ 47 ਦੇ ਐਕਟ ਦੇ ਤਹਿਤ, ਇੱਕ ਪਾਕਿਸਤਾਨ ਔਰ ਇੱਕ ਇੰਡੀਆ। ਤੇ ਉਹ ਜਿਹੜਾ ਸਾਰਾ ਮਸਲਾ ਹੈਗਾ ਉਹਨੂੰ ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਹੀ ਕਿਹਾ, ਧਿਆਨ ਦਵਾਇਆ ਸਾਡਾ ਕਿ ਮਤਲਬ ਹੈ ਕਿ ਇਹ ਕੰਮ ਜਿਹੜਾ ਹੈਗਾ ਉਹ ਹੋਰ ਪਾਸੇ ਹੋ ਗਿਆ, ਉਹਨਾਂ ਨੂੰ ਸਮਝੋ, ਇਹਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਹੁਣ ਇਹਨਾਂ ਲੋਕਾਂ ਦੇ ਮੁਤਲਕ ਅੱਜ ਅਸੀਂ ਕਿਉਂ ਨਹੀਂ ਪੜ੍ਹਾਉਣਾ ਚਾਹੁੰਦੇ, ਕਿਉਂ ਨਹੀਂ ਦੱਸਣਾ ਚਾਹੁੰਦੇ? ਇੱਕ ਵੱਡੀ ਵਜ੍ਹਾ ਤੇ ਉਹੀ ਹੈ ਕਿ ਅਸੀਂ ਕਾਂਗਰਸ ਔਰ ਮੁਸਲਿਮ ਲੀਗ ਤੋਂ ਇਲਾਵਾ ਕੁਛ, ਜਾਂ ਹੁਣ ਉਹ ਅਵਾਮੀ ਲੀਗ ਹੋ ਜਾਏਗੀ ਬੰਗਲਾਦੇਸ਼ ਜਾਓਗੇ ਤੇ, ਉਹਨਾਂ ਤੋਂ ਇਲਾਵਾ ਅਸੀਂ ਕਿਸੇ ਦੀ ਸਟਰਗਲ ਨੂੰ ਐਕਨੋਲੇਜ ਨਹੀਂ ਕਰਨਾ ਚਾਹੁੰਦੇ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ
ਸਾਡੇ ਜਿਹੜੇ ਗੋਰੇ ਆਕਾ ਹੈਗੇ ਨੇ ਜੋ ਸਾਨੂੰ ਕਹਿ ਗਏ ਨੇ, ਉਹ ਸਾਡੇ ਬਹੁਤ ਸਾਰੇ ਲੋਕ ਉਹਨਾਂ ਨੂੰ ਪਾਲਿਸੀਆਂ ਬਣਾ ਕੇ ਚਲਾ ਰਹੇ ਨੇ ਅੱਜ ਵੀ। ਸੋ ਅਸੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਨਾ, ਵੀ ਤੁਸੀਂ ਉਹਦਾ ਐਨਾਲਿਸਿਸ ਕਰ ਲਓ, ਤੁਸੀਂ ਉਹਦੇ ਮਤਲਬ ਹੈ ਕਿ ਮੁਖਤਲਿਫ ਜਿਹੜੇ ਐਂਗਲਸ ਹੈਗੇ ਨੇ ਉਹਦੇ 'ਤੇ ਗੱਲ ਕਰੋ, ਔਰ ਜ਼ਰੂਰੀ ਹੈਗੀ ਹੈ ਉਹ ਗੱਲ ਕਰਨ, ਲੇਕਿਨ ਤੁਸੀਂ ਉਹਨੂੰ ਜਿਸ ਤਰ੍ਹਾਂ ਹਿਸਟਰੀ ਜੋ ਕਰ ਦਿੱਤੀ ਇਹਨਾਂ ਚੀਜ਼ਾਂ ਨੂੰ, ਔਰ ਜਿਸ ਤਰ੍ਹਾਂ ਮਤਲਬ ਹੈ ਕਿ ਤੁਸੀਂ ਉਹਨੂੰ ਮਤਲਬ ਅਗਰ ਕਾਂਗਰਸ ਨੇ ਪੇਸ਼ ਵੀ ਕੀਤਾ ਤਾਂ ਇੰਝ ਲੱਗਦਾ ਕਿ ਹਾਂ ਅਜੀਤ ਸਿੰਘ ਜਾਂ ਹੋਰ ਮਤਲਬ ਹੈ ਕਿ ਸੁਭਾਸ਼ ਚੰਦਰ ਬੋਸ ਦੇ ਮੁਤਲਕ ਵੀ, ਕਿ ਉਹਨ ਵੀ ਇੰਝ ਕਰੋ ਕਿ ਲੱਗੇ ਕਿ ਬਗਲ ਬੱਚਾ ਹੈਗੇ ਹੈ, ਜਿਸ ਤਰ੍ਹਾਂ ਉਹ ਮਤਲਬ ਹੈ ਕਿ ਮਤਲਬ ਉਹ ਬਗਲ ਬੱਚਾ ਨਹੀਂ ਸਨ ਕਿਸੇ ਦੇ। ਉਹਨਾਂ ਨੇ ਖਲੋ ਕੇ ਆਪਣੀ ਗੱਲ ਕੀਤੀ, ਜੋ ਉਹਨਾਂ ਨੂੰ ਸਮਝ ਆਇਆ ਉਹਨਾਂ ਨੇ ਕੀਤੀ। ਉਹਦੇ 'ਚ ਗੈਪਸ ਹੋ ਸਕਦੇ ਨੇ, ਉਹਦੇ 'ਚ ਤਨਕੀਦ ਹੋ ਸਕਦੀ, ਉਹ ਕੋਈ ਮਸਲਾ ਨਹੀਂ ਹੈ, ਲੇਕਿਨ ਉਹਨਾਂ ਦੀ ਜਿਹੜੀ ਸਟਰਗਲ ਹੈਗੀ ਹੈ, ਉਹਨਾਂ ਦੀ ਜਿਹੜੀ ਤੜਪ ਹੈਗੀ ਹੈ, ਉਹਨੂੰ ਗੇਜ ਕਰਨਾ ਔਰ ਉਹਨੂੰ ਆਪਣੇ ਨੈਸ਼ਨਲ ਨੈਰੇਟਿਵ ਦਾ ਪਾਰਟ ਬਣਾਉਣਾ, ਉਹ ਬਹੁਤ ਜ਼ਰੂਰੀ ਹੈ। ਅਗਰ ਉਹ ਨਹੀਂ ਹੈਗਾ, ਤੁਸੀਂ ਕਿਹੜੀ ਆਜ਼ਾਦੀ ਲੈ ਰਹੇ ਹੋ? ਵੀ ਜਿਹੜੇ ਬਾਬੂਆਂ ਦੀ ਨੌਕਰੀਆਂ ਕਰ ਰਹੇ ਸਨ 47, ਉਹ ਹੁਣ ਗੱਲ ਕਰਨਗੇ? ਗੱਲ ਤੇ ਉਹ ਨਹੀਂ ਕਰ ਸਕਦੇ। ਉਹਨਾਂ ਦੀ ਗੱਲ ਬਿਲਕੁਲ ਹੋਰ ਹੈਗੀ ਹੈ। ਇਹ ਮਤਲਬ ਹੈ ਕਿ ਜਿਹੜੇ ਲੋਕਾਂ ਨੇ 40s ਦੇ ਵਿੱਚ, 20s ਦੇ ਵਿੱਚ, 30s ਦੇ ਵਿੱਚ ਚੀਜ਼ਾਂ ਨੂੰ ਦੇਖਿਆ, ਸਮਝਿਆ ਔਰ ਮੁਖਤਲਿਫ ਕੰਮ ਕੀਤੇ, ਅਗਰ ਕੋਈ ਆਜ਼ਾਦੀ ਮਿਲੀ ਹੈ ਸਾਨੂੰ, ਤੇ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਹੈਗਾ। ਔਰ ਮੈਂ ਇਸੇ ਵਾਸਤੇ ਬਹੁਤ ਖੁਸ਼ ਹਾਂ ਕਿ ਇਹਦੇ 'ਤੇ ਜਿਹੜਾ ਹੈ ਨਾ ਉਹ ਪ੍ਰੋਗਰਾਮ ਰੱਖਿਆ, ਨਿੱਕਾ ਹੋਏ ਵੱਡਾ ਹੋਏ, ਲੇਕਿਨ ਹੋਣਾ ਉਹਦਾ ਉਹਨਾਂ ਦੀ ਆਵਾਜ਼ਾਂ ਨੂੰ ਸੁਣਨਾ, ਔਰ ਉਹਨਾਂ ਦੇ ਹੋ ਸਕਦਾ ਵਿੱਚ ਤੁਹਾਨੂੰ ਧਰਮੀ ਵੀ ਨੈਰੇਟਿਵ ਬਾਰੇ ਮਿਲਣ, ਕੋਈ ਮਸਲਾ ਨਹੀਂ ਹੋਊਗਾ। ਤੁਸੀਂ ਉਹਨੂੰ ਸਮਝੋ ਤਾਂ ਸਹੀ। ਪਹਿਲੀ ਗੱਲ ਤੇ ਇਹ ਕਿ ਤੁਸੀਂ ਉਹਨੂੰ ਕੱਢੋ ਤਾਂ ਨਾ, ਤੁਸੀਂ ਤਾਂ ਕੱਢ ਹੀ ਦਿੱਤਾ ਉਹਨਾਂ ਨੂੰ, ਇੱਕੋ ਲਕੀਰ ਮਾਰ ਕੇ ਉਹਨਾਂ ਨੂੰ ਫਰਕ ਕਰਤਾ ਹੋਇਆ ਕਿ ਉਹ ਪਤਾ ਨਹੀਂ ਕੋਈ ਐਗਜ਼ਿਸਟ ਵੀ ਕਰਦੇ ਸਨ ਕਿ ਨਹੀਂ ਕਰਦੇ ਸਨ। ਤੇ ਮੇਰੇ ਸਾਰੇ ਇਰਫਾਨ ਨੂੰ ਮੇਰਾ ਖਿਆਲ ਗੱਲ ਕਰਨ ਜੀ, ਚੱਠਾ ਜੀ। ਹਾਂਜੀ 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 ਸਰ, ਜ਼ਰੂਰ ਮੈਂ ਇਰਫਾਨ ਨੂੰ ਹੁਣ ਰਿਕੁਐਸਟ ਕਰਨਾ ਕਿ ਉਹ ਇਰਫਾਨ ਆ। ਹਾਂਜੀ ਇਰਫਾਨ ਜੀ, ਜੀ ਐਨ ਜੀ। ਮੇਰੀ ਆਵਾਜ਼ ਆ ਰਹੀ? ਹਾਂਜੀ ਆ ਰਹੀ। ਹਾਂਜੀ, ਮੇਰੇ ਖਿਆਲ ਅਮਰ ਰਿਆਜ਼ ਨੇ ਕਾਫੀ ਤਫਸੀਲ ਨਾਲ ਗੱਲ ਕਰਤੀ, ਤੇ ਮੈਂ ਬਸ ਥੋੜਾ ਜਿਹਾ ਇੱਕ ਇਜ਼ਾਫਾ ਕਰਾਂਗਾ, ਜਿਹੜਾ ਮੈਨੂੰ ਲੱਗਦਾ ਕਿ ਇਹ ਸਾਰੀ ਅਜੀਤ ਸਿੰਘ ਔਰ ਇਹ ਸਾਰੇ ਜਿਹੜੇ ਲੋਕ ਜਿਹੜੇ ਇਸ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ, ਔਰ ਇਹਦਾ ਮੇਨ ਸੈਂਟਰ ਜਿਹੜਾ ਉਹ ਪੰਜਾਬ ਹੈ, ਔਰ ਪੰਜਾਬ ਦੇ ਅੰਦਰ ਕਿਸਾਨੀ ਪੱਖ ਦੇ ਨਾਲ ਜੁੜੇ ਹੋਏ ਲੋਕ ਨੇ, ਬੇਸਿਕਲੀ ਜਿਹੜੇ ਕਿਸਾਨੀ ਸ਼ੋਬੇ ਦੇ ਨਾਲ, ਉਹ ਕਿਸਾਨੀ ਜ਼ਿਮੀਂਦਾਰੀ ਵਰਤਾਰੇ ਦੇ ਨਾਲ ਜੁੜੇ ਹੋਏ ਨੇ। ਤੇ ਇਹ ਜੁੜਿਆ ਹੋਇਆ ਹੈ ਅੰਗਰੇਜ਼ ਦੇ ਉਹ ਸਾਰੇ ਜਿਹੜਾ ਕਨਾਲਸ ਕਲੋਨੀ ਬਣਾਉਣ ਦਾ, ਉਹ ਸਾਰਾ ਨਹਿਰੀ ਨਿਜ਼ਾਮ ਦੀ ਤਰਤੀਬ ਦੇਣ ਦਾ ਸਿਸਟਮ ਸੀਗਾ ਉਹਦੇ ਨਾਲ। ਤੇ ਕਿਉਂਕਿ ਨਹਿਰੀ ਨਿਜ਼ਾਮ ਨੇ ਪੰਜਾਬ ਦੇ ਅੰਦਰ ਨਵੇਂ ਰਿਸ਼ਤੇ ਡਿਵੈਲਪ ਕੀਤੇ, ਪੈਦਾਵਾਰੀ ਰਿਸ਼ਤੇ ਨਵੇਂ ਡਿਵੈਲਪ ਕੀਤੇ, ਰਿਆਸਤ ਦੇ ਨਾਲ ਇੱਕ ਨਵੀਂ ਤਰ੍ਹਾਂ ਦਾ ਰਿਸ਼ਤਾ ਸਾਹਮਣੇ ਆਇਆ, ਜਿਹੜਾ ਕਿ ਨਹਿਰੀ ਨਿਜ਼ਾਮ ਔਰ ਰਿਆਸਤ ਦੀ ਤਰਫੋਂ ਰਿਆਸਤ ਦਾ ਨੁਮਾਇੰਦਾ ਨਹਿਰੀ ਡਿਪਾਰਟਮੈਂਟ ਜਿਹੜਾ ਸੀ, ਨਹਿਰੀ ਨਿਜ਼ਾਮ ਦਾ ਮਹਿਕਮਾ ਜਿਹੜਾ ਸੀ, ਉਹਦੇ ਅਫਸਰ ਔਰ ਉਹਨਾਂ ਦੇ ਨਾਲ ਜਿਹੜਾ ਇੱਕ ਰਿਲੇਸ਼ਨਸ਼ਿਪ ਕਿਸਾਨਾਂ ਦਾ ਨਵਾਂ ਬਣਿਆ। ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਸਾਰੇ ਰਿਸ਼ਤੇ ਦੇ ਵਿੱਚ ਜਿਹੜੀਆਂ ਚੀਜ਼ਾਂ ਡਿਵੈਲਪ ਹੋਈਆਂ, ਉਹ ਇਹ ਸਾਰੀ ਮੂਵਮੈਂਟ ਬਹੁਤ ਸਾਰੀ ਉਹਨਾਂ ਮਸਲਿਆਂ ਦੇ ਨਾਲ ਜੁੜੀ ਹੋਈ ਹੈ। ਫਾਰ ਐਗਜ਼ਾਮਪਲ, ਜਿਸ ਤਰ੍ਹਾਂ ਪਗੜੀ ਸੰਭਾਲ ਜੱਟਾਂ ਦੀ ਤਹਿਰੀਕ ਦੀ ਗੱਲ ਕੀਤੀ ਹੈ ਆਮਰ ਸਾਹਿਬ ਨੇ, ਤੇ ਉਹ ਕਿਸਾਨਾਂ ਦੇ ਜਿਹੜੇ ਆਬਿਆਨੇ ਦੇ ਮਸਲੇ ਸੀ, ਨਹਿਰੀ ਨਿਜ਼ਾਮ ਦੇ ਵਿੱਚ ਰੇਟ ਦੇ ਵਿੱਚ ਅਦੋ ਬਦਲ ਹੁੰਦਾ ਸੀਗਾ, ਉਹਦੇ 'ਚ ਜਿਹੜੇ ਮਸਾਇਲ ਆਉਂਦੇ ਸੀਗੇ, ਉਹ ਉਹਨਾਂ ਦੇ ਮੁੱਦਿਆਂ ਦੇ ਉੱਪਰ ਖੜੀ ਮੂਵਮੈਂਟ ਸੀ ਬੇਸਿਕਲੀ। ਔਰ ਇਹਨਾਂ ਜਿਹੜੇ ਇਸ ਤਹਿਰੀਕ ਦੇ ਵਿੱਚ ਜਿਹੜੇ ਇਨਕਲਾਬੀ ਲੋਕ ਨੇ, ਇਹਨਾਂ ਦੀ ਕੰਟਰੀਬਿਊਸ਼ਨ ਇਹ ਆ ਕਿ ਇਹਨਾਂ ਨੇ ਕਿਸਾਨਾਂ ਦੀ ਜਿਹੜੀਆਂ ਰੋਜ਼ਮਰਾ ਦੀਆਂ ਲੜਾਈਆਂ ਸੀ ਰਿਆਸਤ ਦੇ ਨਾਲ, ਛੋਟੀਆਂ ਛੋਟੀਆਂ ਲੜਾਈਆਂ ਸੀ, ਉਹਨਾਂ ਨੂੰ ਇੱਕ ਵੱਡੇ ਬਿਆਨੀ ਦੇ ਨਾਲ ਜੋੜਿਆ, ਔਰ ਉਹਨਾਂ ਨੂੰ ਵੱਡੇ ਬਿਆਨੀ ਦੇ ਨਾਲ ਜੋੜ ਕੇ ਇੱਕ ਵੱਡੀ ਤਹਿਰੀਕ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਇੱਕ ਆਪਣੇ ਦੌਰ ਦੇ ਹਵਾਲੇ ਦੇ ਨਾਲ ਇੱਕ ਬੜਾ ਇਨਕਲਾਬੀ ਕਦਮ ਸੀ, ਔਰ ਇੱਕ ਬੜੀ ਇਨਕਲਾਬੀ ਸੋਚ ਔਰ ਇੱਕ ਕਹਿ ਲਾ ਸਟੈਪ ਸੀਗਾ, ਜਿਹੜਾ ਕਿ ਉਸ ਵਕਤ ਦੀ ਪੂਰੀ ਹਿੰਦੁਸਤਾਨ ਦੀ ਸੁਸਾਇਟੀ 'ਚ ਉਸ ਤਰ੍ਹਾਂ ਦੀ ਸਿਆਸਤ ਦਾ ਪੱਖ ਨਜ਼ਰ ਨਹੀਂ ਆਉਂਦਾ। ਮੁਸਲਿਮ ਲੀਗ ਹੋਵੇ ਜਾਂ ਕਾਂਗਰਸ ਹੋਵੇ, ਉਹਨਾਂ ਸਾਰਿਆਂ ਦੀ ਸਿਆਸਤ ਜਿਹੜੀ ਆ ਉਹ ਬਹੁਤ ਮਹਿਦੂਦ ਆ ਅੰਗਰੇਜ਼ਾਂ ਦੇ ਔਰ ਉਹਨਾਂ ਦੇ ਸਿਸਟਮ ਦੇ ਅੰਦਰ, ਬਾਉਂਡਰੀ ਦੇ ਅੰਦਰ ਖੇਲਣ ਦੀ। ਤੇ ਇਹਨਾਂ ਲੋਕਾਂ ਦਾ ਕੰਟਰੀਬਿਊਸ਼ਨ ਜਿਹੜਾ ਹੈ, ਔਰ ਇਹਨਾਂ ਦੀ ਤਹਿਰੀਕਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ, ਉਹ ਹਿੰਦੁਸਤਾਨ ਦੀ ਸਿਆਸੀ ਸਮਾਜੀ ਜ਼ਿੰਦਗੀ ਦੀ ਜਿਹੜੀ ਵੱਡੀ ਤੋਂ ਵੱਡੀ ਕੰਟਰੀਬਿਊਸ਼ਨ ਉਹ ਇਹੀ ਆ ਕਿ ਇਹਨਾਂ ਨੇ
ਉਹ ਜਿਹੜੇ ਨਵੇਂ ਪੈਦਾਵਾਰੀ ਰਿਸ਼ਤਿਆਂ ਦੇ ਵਿੱਚ ਜਿਹੜੇ ਮਸਾਇਲ ਸੀਗੇ ਥੱਲੜੀਆਂ ਪਰਤਾਂ ਦੇ, ਕਿਸਾਨਾਂ ਦੇ, ਜ਼ਿਮੀਂਦਾਰਾਂ ਦੇ ਔਰ ਛੋਟੇ ਫਾਰਮਰਸ ਦੇ, ਉਹਨਾਂ ਨੂੰ ਇਹਨਾਂ ਨੇ ਵੱਡੇ ਇਨਕਲਾਬੀ ਬਿਆਨੇ ਦੇ ਨਾਲ ਜੋੜਿਆ। ਤੇ ਜਿਸ ਤਰ੍ਹਾਂ ਅਮਰ ਨੇ ਗੱਲ ਕਰ ਰਿਹਾ ਸੀ ਕਿ ਗਦਰ ਮੂਵਮੈਂਟ ਜਿਹੜੀ ਹੈ ਉਹ ਬੇਸਿਕਲੀ ਉਹਦੇ ਜਿਹੜੇ ਟ੍ਰੈਂਡਸ ਨੇ, ਉਹਦੇ ਅੰਦਰ ਜਿਹੜੇ ਮੁਖਤਲਿਫ ਰੁਝਾਨ ਨੇ, ਉਹ 3 ਤਰ੍ਹਾਂ ਦੇ ਉਹਨਾਂ ਨੂੰ ਅਸੀਂ ਡਿਵਾਈਡ ਕਰੀਏ। ਤੇ ਇੱਕ ਤੇ ਉਹ ਮਾਡਰਨਿਟੀ ਤੋਂ ਬਹੁਤ ਮੁਤਾਸਰ ਸੀਗੇ, ਅੰਗਰੇਜ਼ ਜਿਹੜੀ ਮਾਡਰਨਿਟੀ ਲੈ ਕੇ ਆਇਆ ਉਹਦੇ ਤੋਂ ਵੀ ਮੁਤਾਸਰ ਸੀਗੇ ਕਿ ਸਾਨੂੰ ਵੀ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਔਰ ਹਿੰਦੁਸਤਾਨ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਉਹਦੇ 'ਚ ਇੱਕ ਨੈਸ਼ਨਲਿਜ਼ਮ ਵੀ ਸੀਗਾ। ਨੈਸ਼ਨਲਿਜ਼ਮ ਇਸ ਤਰ੍ਹਾਂ ਸੀਗਾ ਕਿ ਉਹ ਹਿੰਦੁਸਤਾਨੀ ਨੈਸ਼ਨਲਿਜ਼ਮ ਦੇ ਤਨਾਜ਼ਰ 'ਚ ਹੀ ਦੇਖਦੇ ਸੀ, ਕਿਉਂਕਿ ਅੰਗਰੇਜ਼ ਨੇ ਹਿੰਦੁਸਤਾਨ ਨੂੰ ਇੱਕ ਕਰ ਦਿੱਤਾ, ਇੱਕ ਰਿਆਸਤ ਦਾ ਢਾਂਚਾ ਬਣਾ ਦਿੱਤਾ, ਇੱਕ ਰਿਆਸਤੀ ਹੁਕਮਰਾਨੀ ਦਾ ਢਾਂਚਾ ਸੀਗਾ। ਤੇ ਇਸ ਕਰਕੇ ਉਹ ਇਹ ਸਮਝਦੇ ਸੀਗੇ ਕਿ ਅਗਰ ਅੰਗਰੇਜ਼ ਕੋਲੋਂ ਆਜ਼ਾਦੀ ਲੈਣੀ ਹੈ ਤਾਂ ਸਾਨੂੰ ਸਾਰਿਆਂ ਨੂੰ ਹਿੰਦੁਸਤਾਨ ਨੂੰ ਇਕੱਠਿਆਂ ਹੋਣਾ ਔਰ ਉਸ ਇਕੱਠਾ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਸੀਗੀ। ਜਿਹੜੀ ਅਮਰ ਨੇ ਗੱਲ ਕੀਤੀ ਨਾ ਕਿ ਉਹ ਪੰਜਾਬ ਔਰ ਸਿੰਧ ਦੀ ਸਾਂਝ, ਜਦੋਜਹਿਦ ਦੀ ਸਾਂਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਉਹ ਇੱਕ ਦਾਨਿਸਤਾ ਉਹਨਾਂ ਦਾ ਅਮਲ ਸੀਗਾ ਔਰ ਮੇਰਾ ਖਿਆਲ ਹੈ ਕਿ ਦਰੁਸਤ ਅਮਲ ਸੀ ਉਸ ਵਕਤ ਦੇ ਕੰਟੈਕਸਟ ਦੇ ਵਿੱਚ, ਉਸ ਵਕਤ ਦੇ ਹਾਲਾਤ ਦੇ ਵਿੱਚ, ਕਿ ਉਹ ਇੱਕ ਹਿੰਦੁਸਤਾਨ ਦੇ ਉੱਪਰ ਜਿਹੜੀ ਕਾਬਜ਼ ਇੱਕ ਹਕੂਮਤ ਸੀਗੀ, ਜਿਹੜੀ ਪੂਰੇ ਹਿੰਦੁਸਤਾਨ ਦੇ ਉੱਤੇ ਕਾਬਜ਼ ਸੀਗੀ, ਤੇ ਉਹਦੇ ਨਾਲ ਲੜਾਈ ਕਰਨ ਵਾਸਤੇ ਕੋਈ ਇੱਕ ਤਰ੍ਹਾਂ ਦਾ ਕੁਝ ਛੋਟਾ ਨੈਰੇਟਿਵ ਨਹੀਂ ਬਣਾ ਰਹੇ ਸੀ, ਉਹ ਬਲਕਿ ਉਸੇ ਮੁਕਾਬਲੇ ਦਾ ਵੱਡਾ ਨੈਰੇਟਿਵ ਬਣਾ ਰਹੇ ਸੀਗੇ ਕਿ ਇੱਕ ਹਿੰਦੁਸਤਾਨ ਲੈਵਲ ਤੇ ਲੋਕਾਂ ਨੂੰ ਜੋੜਿਆ ਜਾਏ। ਤੇ ਹਿੰਦੁਸਤਾਨ ਲੈਵਲ ਤੇ ਜਿਹੜੇ ਲੋਕਾਂ ਦੇ ਦੂਸਰੇ ਮਸਾਇਲ ਸੀ ਜਾਂ ਜਿਹੜੀਆਂ ਦੂਸਰੀਆਂ ਉਲਝਣਾਂ ਜਿਹਦੇ 'ਚ ਅੱਜ ਕੱਲ੍ਹ ਸਾਡੇ ਲੋਕ ਫਸੇ ਰਹਿੰਦੇ ਨੇ ਹਜੇ ਵੀ ਪਾਕਿਸਤਾਨ ਦੇ ਅੰਦਰ ਔਰ ਹਿੰਦੁਸਤਾਨ ਦੇ ਅੰਦਰ, ਕਿ ਛੋਟੀ ਛੋਟੀਆਂ ਆਪਣੀਆਂ ਡੇਢ ਦੀਆਂ ਔਰ ਆਪਣੇ ਇਲਾਕਿਆਂ ਦੀਆਂ ਤਨਜ਼ੀਮਾਂ ਬਣਾ ਕੇ ਫਸੇ ਰਹਿੰਦੇ ਨੇ, ਉਹ ਬੇਸਿਕਲੀ ਇਹਨਾਂ ਤੋਂ ਨਿਕਲ ਗਏ ਸੀਗੇ। ਉਹ ਸਮਝਦੇ ਸੀਗੇ ਕਿ ਇਹ ਹੱਲ ਨਹੀਂ ਹੈਗਾ ਕਿ ਅਸੀਂ ਸਿਰਫ ਪੰਜਾਬ ਦੀ ਤਨਜ਼ੀਮ ਬਣਾਈਏ ਜੇ ਪੰਜਾਬ, ਉਹ ਜਦੋਜਹਿਦ ਨੂੰ ਜੋੜਨ ਦੇ ਕਾਇਲ ਸੀਗੇ ਕਿ ਜਦੋਜਹਿਦ ਜਿਹੜੀ ਹੈ ਬੰਗਾਲ ਦੀ ਜਦੋਜਹਿਦ ਵੀ ਉਸੇ ਤਰ੍ਹਾਂ ਹੀ ਆ, ਉਸੇ ਰਿਆਸਤ ਦੇ ਖਿਲਾਫ ਆ, ਉਸੇ ਨਿਜ਼ਾਮ ਦੇ ਖਿਲਾਫ ਆ, ਔਰ ਜਿਸ ਪੰਜਾਬ ਦੀ ਸਾਡੀ ਜਦੋਜਹਿਦ ਜਿਸ ਨਿਜ਼ਾਮ ਦੇ ਖਿਲਾਫ ਆ। ਤੇ ਤੀਸਰਾ ਜਿਹੜਾ ਉਹਨਾਂ ਦਾ ਸਭ ਤੋਂ ਬੜਾ ਕੰਟਰੀਬਿਊਸ਼ਨ ਹੈ ਉਹ ਹੈ ਕਿ ਹਿੰਦੁਸਤਾਨੀ ਸਿਆਸਤ ਦੇ ਵਿੱਚ ਜਿਹੜਾ ਕਿਸਾਨ ਔਰ ਮਿਹਨਤਕਸ਼ ਤਬਕੇ ਦੀ ਆਵਾਜ਼ ਆ ਜਾਂ ਮਿਹਨਤਕਸ਼ ਤਬਕੇ ਦੀ ਪਹਿਚਾਣ ਆ, ਉਹਨੂੰ ਉਜਾਗਰ ਕਰਨਾ। ਜਿਹੜਾ ਕਲਾਸ ਉਹਦਾ ਐਂਗਲ ਆ, ਕਲਾਸ ਕਰੈਕਟਰ ਆ, ਉਹ ਬੜਾ ਜਾਨਦਾਰ ਆ ਔਰ ਉਹ ਬਿਲਕੁਲ ਕਹਿ ਲਓ ਕਿ ਉਹਨਾਂ ਨੇ ਸ਼ੋਅ ਕੀਤਾ ਪਹਿਲੀ ਦਫਾ। ਉਸ ਤੋਂ ਪਹਿਲਾਂ ਸਿਆਸਤ ਜਿਹੜੀ ਸੀ ਉਹ ਬੜੀ ਮਹਿਦੂਦ ਤਬਕਿਆਂ ਤੱਕ ਮਹਿਦੂਦ ਸੀਗੀ ਕਿ ਇਹ ਤਬਕਾਤ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਹੋਣਗੇ, ਉਹ ਅਸ਼ਰਾਫੀਆ ਦੇ ਖਾਨਦਾਨ ਔਰ ਅਸ਼ਰਾਫੀਆ ਨਵਾਬਾਂ, ਉਹਨਾਂ ਦੇ ਜਿਹੜੇ ਲੋਕ ਸੀ, ਉਹਨਾਂ ਦੇ ਨਾਲ ਮੁਨਸਲਿਕ ਲੋਕ ਸੀ ਜਾਂ ਜਿਹਨਾਂ ਨੂੰ ਸਰ ਦੇ ਖਿਤਾਬ ਮਿਲੇ ਹੋਏ ਸੀਗੇ, ਉਹੀ ਐਸਟੈਬਲਿਸ਼ ਸਿਆਸਤਦਾਨ ਸੀਗੇ ਔਰ ਉਹੀ ਐਸਟੈਬਲਿਸ਼ ਸਿਆਸੀ ਤਨਜ਼ੀਮਾਂ, ਜਲਸੇ ਜਲੂਸ ਕਰਨ ਦੇ ਬੇਸਿਕ ਰੱਖਦੇ ਸੀਗੇ। ਤੇ ਇਹਨਾਂ ਨੇ ਇੱਕ ਨਵਾਂ ਰੁਝਾਨ ਦਿੱਤਾ ਕਿ ਨਹੀਂ, ਇੱਕ ਆਮ ਪਿੰਡ ਦਾ ਜ਼ਿਮੀਂਦਾਰ ਜਿਹੜਾ ਹੈ ਉਹ ਵੀ ਇੱਕ ਲੀਡਰ ਹੋ ਸਕਦਾ ਹੈ, ਇੱਕ ਆਮ ਪਿੰਡ ਦੇ ਵਿੱਚੋਂ ਕਿਸਾਨ ਜਿਹੜਾ ਹੈ ਉਹ ਵੀ ਇੱਕ ਲੀਡਰ ਹੋ ਸਕਦਾ ਔਰ ਉਹ ਹਿੱਸਾ ਹੈ ਇਸ ਆਵਾਜ਼ ਦੇ ਵਿੱਚ। ਤੇ ਉਹ ਕਲਾਸ ਐਂਗਲ ਜਿਹੜਾ ਹੈ ਉਹ ਬਹੁਤ ਅਹਿਮ ਆ ਔਰ ਉਹ ਹਿੰਦੁਸਤਾਨ ਨੂੰ ਇੱਕ ਨਵੀਂ ਤਰ੍ਹਾਂ ਦੇ ਨਾਲ ਜੋੜਦਾ, ਇੱਕ ਨਵੀਂ ਤਰ੍ਹਾਂ ਦੇ ਸਿਆਸਤ ਦੇ ਔਰ ਇਨਕਲਾਬੀ ਪੱਖ ਦੇ ਨਾਲ ਜੋੜਦਾ। ਤੇ ਜਿਹੜੀ ਮੇਰੇ ਖਿਆਲ ਦਾ ਉਹ ਇਹੀ ਆ ਕਿ ਫਾਰ ਐਗਜ਼ਾਮਪਲ ਅਗਰ ਮੈਂ ਇਹਦਾ ਕਰਾਂ ਕੀ ਕਹਿ ਲਓ ਕਿ ਕੰਪੈਰੀਜ਼ਨ ਕਰਾਂ ਚੀਨ ਦੇ ਨਾਲ, ਕਿ ਚੀਨ ਦੇ ਵਿੱਚ ਵੀ ਕਿਸਾਨਾਂ ਦੀਆਂ ਮੂਵਮੈਂਟਾਂ ਨੂੰ ਕਿਸ ਤਰ੍ਹਾਂ ਉੱਥੇ ਦੀ ਪਾਰਟੀ ਨੇ ਇਨਕਲਾਬੀ ਤਬਦੀਲੀ ਦੇ ਨਾਲ ਜੋੜ ਕੇ ਇਨਕਲਾਬ ਕੀਤਾ, ਤੇ ਉਹ ਹਿੰਦੁਸਤਾਨ 'ਚ ਨਹੀਂ ਹੋ ਸਕਿਆ। ਤੇ ਉਹਦੇ 'ਚ ਮੇਰਾ ਖਿਆਲ ਹੈ ਕਿ ਜਿਹੜਾ ਇੱਕ ਐਡਵਾਂਸ ਪਾਰਟੀ ਦਾ ਆਰਗਨ ਦਾ ਮਿਸਿੰਗ ਹੋਣਾ ਹੈ। ਤਹਿਰੀਕਾਂ ਤੇ ਖੁਦਰੋ ਤਰੀਕੇ ਨਾਲ ਜਾਂ ਆਪਣੇ ਮੁੱਦਿਆਂ ਦੇ ਉੱਤੇ, ਛੋਟੇ ਛੋਟੇ ਮੁੱਦਿਆਂ ਤੇ ਖੜੀਆਂ ਹੋਈਆਂ ਔਰ ਲੜੀਆਂ ਵੀ, ਔਰ ਉਹਨਾਂ ਨੇ ਉਹਨਾਂ ਦੀਆਂ ਹਾਸਲਾਤ ਵੀ ਨੇ। ਤੇ ਲੇਕਿਨ ਗੱਲ ਜਿਹੜੀ ਮਿਸਿੰਗ ਸੀ ਉਹ ਮੇਰਾ ਖਿਆਲ ਹੈ ਕਿ ਇੱਕ ਉਸ ਤਰ੍ਹਾਂ ਦੀ ਐਡਵਾਂਸ ਪਾਰਟੀ ਨਾ ਬਣਨ ਦਾ ਅਮਲ ਹੈ ਕਿ ਇੱਕ ਐਸੀ ਇਨਕਲਾਬੀ ਪਾਰਟੀ ਔਰ ਮਾਰਕਸਿਸਟ ਔਰ ਲੈਨਿਸਟ ਨੁਕਤੇ ਨਜ਼ਰ ਦੇ ਨਾਲ ਜਿਹੜੀ ਸਾਰੀਆਂ ਚੀਜ਼ਾਂ ਨੂੰ ਜੋੜ ਕੇ, ਆਲਮੀ ਤਨਾਜ਼ਰ ਦੇ ਨਾਲ ਜੋੜ ਕੇ ਇੱਥੇ ਇੱਕ ਵੱਡੀ ਤਬਦੀਲੀ ਕਰਦੀ। ਤੇ ਉਹ ਸਾਡਾ ਕਹਿ ਲਓ ਕਿ ਮਿਸਿੰਗ ਰਿਹਾ, ਜਿਹਦੀ ਵਜ੍ਹਾ ਨਾਲ ਸਾਡੀ ਜਿਹੜੀ ਆਜ਼ਾਦੀ ਹੈ, ਸਾਨੂੰ ਜਿਹੜੀ ਆਜ਼ਾਦੀ ਮਿਲੀ 1947 ਦੇ ਵਿੱਚ, ਉਹ ਅਧੂਰੀ ਹੈ। ਉਹਦਾ ਉਸ ਤਰ੍ਹਾਂ ਦਾ ਅਸੀਂ ਨਹੀਂ ਕਰ ਸਕਦੇ ਕੰਪੈਰੀਜ਼ਨ ਜਿਹੜਾ ਹੈ ਉਹਦਾ ਦੂਸਰਿਆਂ ਮੁਲਕਾਂ ਦੇ ਨਾਲ, ਜਿੱਦਾਂ ਚੀਨ 'ਚ ਹੋਇਆ ਜਾਂ ਹੋਰ ਦੂਸਰੇ ਮੁਲਕਾਂ 'ਚ ਇਨਕਲਾਬਾਤ ਹੋਏ। ਤੇ ਇਹ ਮੇਰਾ ਖਿਆਲ ਹੈ ਕਿ ਸਾਨੂੰ ਅੱਜ ਸੋਚਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਮੁਲਕ ਦੇ ਅੰਦਰ, ਆਪਣੇ ਮੁਲਕ ਦੇ ਅੰਦਰ ਔਰ
ਕਿਸਾਨੀ ਮੂਵਮੈਂਟ ਜਿਹੜੀ ਸਾਡੇ ਤੋਂ ਦੂਸਰੀ ਤਰਫ ਆ। ਅੱਜ ਫਿਰ ਬੰਦਾ ਇੱਕ ਦੌਰ ਹੁੰਦਾ ਸੀ ਕਿ ਜਿਹੜਾ 60 70 ਚ ਜਿਸ ਤਰ੍ਹਾਂ ਬਹੁਤ ਸਾਰੇ ਲੈਫਟ ਦੇ ਇਨਕਲਾਬੀ ਹਲਕਿਆਂ 'ਚ ਸਮਝਿਆ ਜਾਂਦਾ ਸੀ ਕਿ ਮਜ਼ਦੂਰ ਹੀ ਪ੍ਰੋਲਤਾਰੀ ਆਲਮੀ ਹੁੰਦਾ, ਇੰਟਰਨੈਸ਼ਨਲ ਹੁੰਦਾ। ਮੇਰਾ ਖਿਆਲ ਹੈ ਕਿ ਅੱਜ ਦੀ ਨਵੀਆਂ ਮਾਰਕੀਟ ਔਰ ਨਵੀਆਂ ਮਲਟੀਨੈਸ਼ਨਲ ਟਰਾਂਸਨੈਸ਼ਨਲ ਕੰਪਨੀਆਂ ਜਿਹੜੀਆਂ ਜ਼ਰਾਤ ਦੇ ਵਿੱਚ ਆ ਗਈਆਂ, ਔਰ ਜਿਹੜੀਆਂ ਜਿਸ ਤਰ੍ਹਾਂ ਜ਼ਰਾਤ ਨੂੰ ਮੁਤਾਸਰ ਕਰ ਰਹੀਆਂ, ਪਾਲਿਸੀਆਂ ਨੂੰ ਮੁਤਾਸਰ ਕਰ ਰਹੀਆਂ, ਉਹਨਾਂ ਨੂੰ ਇਨਫਲੂਐਂਸ ਕਰ ਰਹੀਆਂ, ਤੇ ਉਹਨੇ ਇੱਕ ਟਰਾਂਸਨੈਸ਼ਨਲ ਜਿਹੜੀ ਹੈ ਔਰ ਇੱਕ ਇੰਟਰਨੈਸ਼ਨਲ ਕਿਸਾਨੀ ਦਾ ਵੀ ਇੱਕ ਮੂਵਮੈਂਟ ਦਾ ਜਿਹੜਾ ਹੈ ਉਹ ਇੱਕ ਪੋਟੈਂਸ਼ੀਅਲ ਰੱਖਦੀ ਹੈ, ਔਰ ਉਹਨੇ ਉਹ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਅੱਜ ਇੱਕ ਟਰਾਂਸਨੈਸ਼ਨਲ ਫਾਰਮਰ ਮੂਵਮੈਂਟ ਵੀ ਹੋ ਸਕਦੀ ਹੈ। ਉਹਦਾ ਪ੍ਰੋਲਤਾਰੀ ਸੋਲੀਡੈਰਿਟੀ ਤੋਂ ਅੱਗੇ ਵੱਧ ਕੇ ਜਿਹੜੀ ਪੇਜੈਂਟਸ ਸੋਲੀਡੈਰਿਟੀ ਹੈ ਉਹ ਕਿਸ ਤਰ੍ਹਾਂ ਮਟੀਰੀਅਲਾਈਜ਼ ਹੁੰਦੀ ਨਜ਼ਰ ਆ ਰਹੀ ਹੈ ਕਿ ਉਹੀ ਮੁੱਦੇ ਨੇ ਫਾਰਮਰਸ ਦੇ ਜਿਹੜੇ ਬੰਦਾ ਮਲਟੀਨੈਸ਼ਨਲ ਕੰਪਨੀਆਂ ਦੇ ਨਾਲ ਲੜਾਈ ਦੀ ਸ਼ਕਲ 'ਚ ਮਸ਼ਰਕੀ ਪੰਜਾਬ 'ਚ ਹੋਣ ਜਾਂ ਇੰਡੀਆ 'ਚ ਹੋਣ, ਤੇ ਉਸੇ ਤਰ੍ਹਾਂ ਦੇ ਮੁੱਦੇ ਨੇ, ਉਸੇ ਤਰ੍ਹਾਂ ਦੇ ਮਸਲੇ ਨੇ ਜਿਹੜੇ ਸਾਡੇ ਇੱਥੇ ਫਾਰਮਰਸ ਨੂੰ ਫੇਸ ਕਰਨੇ ਪੈਂਦੇ ਨੇ, ਸ਼ਿਕਾਰ ਨੇ ਉਹਦਾ। ਤੇ ਇਹ ਉਹ ਕਮਿਊਨਿਟੀਜ਼ ਨੇ ਜਿਹੜੀਆਂ ਕਿਸਾਨਾਂ ਨੂੰ ਵੀ ਅੱਜ ਆਪਣੀਆਂ ਰਿਆਸਤੀ ਹੱਦਬੰਦੀਆਂ ਤੇ ਬਾਉਂਡਰੀਆਂ ਚੋਂ ਕੱਢ ਕੇ ਇੱਕ ਇੰਟਰਨੈਸ਼ਨਲ ਕਰੈਕਟਰ ਬਣਾ ਰਹੀਆਂ ਨੇ। ਤੇ ਇਹਨੂੰ ਅਸੀਂ ਇਸ ਤਰ੍ਹਾਂ ਅਗਰ ਦੇਖੀਏ ਤੇ ਇੱਕ ਵੱਡੀ ਸਾਂਝ ਦਾ ਜਿਹੜਾ ਪੋਟੈਂਸ਼ੀਅਲ ਹੈ ਕਿਸਾਨਾਂ ਦੀ ਮੂਵਮੈਂਟ ਦਾ ਉਹ ਨਜ਼ਰ ਆਉਂਦਾ ਵਾ ਇਸ ਖਿੱਤੇ ਦੇ ਵਿੱਚ, ਔਰ ਉਹਦੇ ਉੱਤੇ ਮੇਰਾ ਖਿਆਲ ਹੈ ਕਿ ਕੰਮ ਜਿਹੜਾ ਹੈ ਜਿਸ ਤਰ੍ਹਾਂ ਔਰ ਗਦਰ ਪਾਰਟੀ ਔਰ ਇਸ ਤਰ੍ਹਾਂ ਦੇ ਜਿਹੜੇ ਇਨਕਲਾਬੀ ਕਰੈਕਟਰਸ ਨੇ, ਅਜੀਤ ਸਿੰਘ ਵਰਗੇ, ਭਗਤ ਸਿੰਘ ਵਰਗੇ, ਜਾਂ ਕਿਰਤੀ ਕਿਸਾਨ ਪਾਰਟੀ ਜਿਹੜੀ ਹੈ ਉਹ ਸਾਨੂੰ ਇੱਕ ਇੰਸਪਾਇਰੇਸ਼ਨ ਦਿੰਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਅੱਜ ਦੇ ਹਾਲਾਤ ਦੇ ਵਿੱਚ ਇੱਕ ਐਸੀ ਇਨਕਲਾਬੀ ਨਜ਼ਮ ਔਰ ਇੱਕ ਐਸਾ ਇਨਕਲਾਬੀ ਡਿਸਿਪਲਿਨ ਔਰ ਇੱਕ ਐਸੀ ਇਨਕਲਾਬੀ ਤਹਿਰੀਕ ਜਿਹੜੀ ਆ ਉਹਨੂੰ ਇਮੈਜਿਨ ਕਰ ਸਕੀਏ, ਉਹਨੂੰ ਸੋਚ ਸਕੀਏ ਕਿ ਹਾਂ ਇਹ ਮੁਮਕਿਨ ਹੈ ਔਰ ਇਹ ਲੜਿਆ ਜਾ ਸਕਦਾ ਹੈ, ਜਦੋਂ ਜਹਿਦ ਕੀਤੀ ਜਾ ਸਕਦੀ ਹੈ ਔਰ ਮਿਲ ਕੇ ਕੀਤੀ ਜਾ ਸਕਦੀ ਹੈ। ਔਰ ਅੱਜ ਦੇ ਕਹਿ ਲਓ ਜਿਹੜੇ ਹਾਲਾਤੇ ਪੈਦਾਵਾਰ ਨੇ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦੇ ਨੇ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਜਦੋਜਹਿਦਾਂ ਨੂੰ ਜੋੜ ਸਕਦੇ ਹਾਂ, ਬਾਰਡਰਾਂ ਤੋਂ ਬਾਹਰ ਵੀ। ਬਾਰਡਰਾਂ ਦੇ ਬਾਰਡਰ ਜਿਹੜੇ ਨੇ ਉਹ ਰੁਕਾਵਟ ਨਹੀਂ ਹੈ। ਅੱਜ ਅਸੀਂ ਕਿਸ ਤਰ੍ਹਾਂ ਆਪਣੇ ਇਸ ਨੈਰੇਟਿਵ ਨੂੰ ਬਾਰਡਰਾਂ ਤੋਂ ਬਾਹਰ ਜਾ ਕੇ ਜੋੜ ਸਕਦੇ ਹਾਂ। ਤੇ ਇਹਦੇ ਤੇ ਮੇਰਾ ਖਿਆਲ ਆ ਕਿ ਅਜੀਤ ਸਿੰਘ ਵਰਗੇ ਔਰ ਗਦਰ ਪਾਰਟੀ ਦੇ ਜਿਹੜੇ ਦੂਸਰੇ ਲੋਕ ਨੇ ਔਰ ਸਾਰੇ ਉਹ ਇੱਕ ਬਹੁਤ ਬੜੀ ਇੰਸਪਾਇਰੇਸ਼ਨ ਨੇ। ਉਹਨਾਂ ਨੂੰ ਯਾਦ ਕਰਨਾ ਔਰ ਉਹਨਾਂ ਨੂੰ ਬੰਦਾ ਉਹਨਾਂ ਤੋਂ ਸਿੱਖਣਾ ਔਰ ਉਹਨਾਂ ਦੀ ਜਦੋਜਹਿਦ ਤੋਂ ਇੰਸਪਾਇਰ ਹੋਣਾ ਔਰ ਉਹਨਾਂ ਦੀਆਂ ਉਹ ਸਾਰੀਆਂ ਚੀਜ਼ਾਂ ਤੋਂ ਸਿੱਖ ਕੇ ਅੱਜ ਦੇ ਹਾਲਾਤ 'ਚ ਸਾਨੂੰ ਕੰਮ ਕਰਨ 'ਚ ਬੜੀ ਕਹਿ ਲਓ ਕਿ ਇੱਕ ਰੋਸ਼ਨੀ ਦਿੰਦੇ ਨੇ, ਇੱਕ ਰਸਤਾ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਅਸੀਂ ਅੱਗੇ ਵੱਧ ਸਕਦੇ ਹਾਂ। ਤੇ ਮੇਰਾ ਖਿਆਲ ਹੈ ਕਿ ਮੈਂ ਇਸ ਦੇ ਨਾਲ ਹੀ ਥੋੜਾ ਐਂਡ ਕਰਾਂਗਾ, ਫਿਰ ਕੋਈ ਸਵਾਲ ਜਵਾਬ ਹੋਵਾਂਗੇ, ਮਜ਼ੀਦ ਡਿਸਕਸ਼ਨ ਜਿਹੜੀ ਹੈ। ਹਾਂਜੀ ਅਮਰ ਵੀ ਨਾਲ ਆ ਜਾਂਦੇ ਨੇ। ਖਾਲਿਦ ਹਮੀਦ ਨੇ ਤੇ ਲਿਖਿਆ ਕਿ ਗਦਰ ਮੂਵਮੈਂਟ ਨੂੰ ਸਿਰਫ ਪੰਜਾਬ ਨਾਲ ਕਿਉਂ ਜੋੜਿਆ ਜਾਂਦਾ ਹੈ? ਦੇਖੋ, ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਉਸ ਮੂਵਮੈਂਟ ਦੇ ਅੰਦਰ ਕਿੰਨੇ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਇਨਵੋਲਵ ਹੈਗੇ ਨੇ। ਹੁਣ ਜਿਸ ਤਰ੍ਹਾਂ ਮਤਲਬ ਹੈ ਕਿ ਅਗਰ ਤਾਮਿਲ ਜਿਹੜੇ ਹੈਗੇ ਨੇ ਉਹ ਵੱਡੀ ਤਾਦਾਦ ਦੇ ਵਿੱਚ INA 'ਚ ਆਏ ਜਾਂ ਪੰਜਾਬੀ ਆਏ, ਤੇ ਜ਼ਾਹਿਰ ਹੈ ਉਸ ਦਾ ਇੱਕ ਹਵਾਲਾ ਤੇ ਬਣਦਾ ਹੈਗਾ। ਜਦੋਂ ਵੀ ਕਿਸੇ ਮੂਵਮੈਂਟ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਸ਼ਾਮਿਲ ਹੁੰਦੇ ਨੇ ਔਰ ਵੱਡੀ ਤਾਦਾਦ ਸ਼ਾਮਿਲ ਹੁੰਦੇ ਨੇ, ਔਰ ਫਿਰ ਇਹ ਤੁਸੀਂ ਦੇਖੋ ਕਿ ਅਸਲ ਦੇ ਵਿੱਚ 1907 'ਚ ਜਿਹੜੀ ਪਗੜੀ ਸੰਭਾਲ ਚਿੱਟਾ ਹੈਗੀ ਉਹਨੇ ਇੱਕ ਰਸਤਾ ਬਣਾ ਦਿੱਤਾ ਸੀ। ਤੁਸੀਂ ਦੇਖੋ ਬੰਗਾਲ ਦੀ ਤਕਸੀਮ ਹੋ ਰਹੀ ਹੈ 1906 ਦੇ। ਹਾਂਜੀ, ਆਮਰ ਦਾ ਨੈਟ ਦਾ ਪ੍ਰੋਬਲਮ ਹੈ। ਇਰਫਾਨ, ਅਸੀਂ ਗੱਲ ਕਰੀਏ ਕਿ ਕੁਝ ਦਿਨ ਪਹਿਲੇ ਮੈਂ ਜਿਹੜਾ ਹੈ 1-2 ਦਿਨ ਪਹਿਲੇ ਮੈਂ ਸ਼ੁਰੂ ਕੀਤਾ ਸੀ, ਮੈਨੂੰ ਟਰਾਲੀ ਟਾਈਮਸ ਵੱਲੋਂ ਸੀ ਕਿ ਤੁਸੀਂ ਇੱਕ ਆਰਟੀਕਲ ਲਿਖ ਕੇ ਭੇਜੋ, ਤੇ ਉਹ ਮੈਂ ਲਿਖਦਾ ਪਿਆ ਸੀ ਤੇ ਮੈਂ ਉਹਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਦਾ ਜਦੋਂ ਜ਼ਿਕਰ ਕਰ ਰਿਹਾ ਸਾਂ ਤੇ ਇੱਕ ਬਹੁਤ ਜਿਹੜਾ ਸਾਡੇ ਵਾਸਤੇ ਇੱਕ ਬੜੀ ਸਮਝ ਲਓ ਕਿ ਇੱਕ ਜਿਹੜੀ ਇਨਫੋਰਮੇਸ਼ਨ ਸੀ ਉਹ ਆ ਰਹੀ ਸੀ ਕਿ 1764 ਵਿੱਚ ਸੰਨਿਆਸੀ ਰਿਵੋਲਟ ਹੁੰਦੀ ਹੈ ਔਰ ਉਸ ਤੋਂ ਅੱਗੇ ਟੁਰਦਿਆਂ ਆਉਂਦਿਆਂ ਕਿੰਨੀਆਂ ਹੀ ਰਿਵੋਲਟਸ ਜਿਹੜੀਆਂ ਨੇ ਨਾ ਉਹ ਹੋ ਜਾਂਦੀਆਂ ਨੇ। ਹਾਂਜੀ ਅਮਰ, ਮੇਰੀ ਆਵਾਜ਼ ਆ ਰਹੀ? ਜੀ
ਤੁਹਾਡੀ ਆਵਾਜ਼ ਆ ਰਹੀ ਹੈ? ਜਿਹੜੀਆਂ ਬਗਾਵਤਾਂ ਹੁੰਦੀਆਂ ਜਾਂਦੀਆਂ ਨੇ ਉਹਦੇ ਨਾਲ ਅਸੀਂ ਸਿਰਫ ਅਗਰ ਪੰਜਾਬ ਦੀ ਸੂਰਤ ਲਈ ਯਾਨੀ ਪੰਜਾਬ ਦੇ ਹਵਾਲੇ ਨਾਲ ਹੀ ਵੇਖੀਏ ਤੇ ਪੰਜਾਬ ਦੇ ਵਿੱਚ ਜਿਹੜਾ 1919 ਦੇ ਵਿੱਚ ਇੱਕ ਬੰਦੇ ਤੇ ਜਿਹੜਾ ਕੁੱਲ ਕਰਜ਼ਾ ਸੀ ਉਹ 23 ਰੁਪਏ ਸੀ, ਪਰ ਜਦੋਂ ਉਹ 1930 ਵਿੱਚ ਜਾਂਦਾ ਹੈ ਤੇ ਉਹ 600 ਰੁਪਇਆ ਪਰ ਪਰਸਨ ਹੋ ਜਾਂਦਾ, ਜਿਹੜਾ ਪਰ ਕੈਪਟਾ ਜਾਂ ਤੁਸੀਂ ਕਹਿ ਲਓ ਕਿ ਫੀਕਸ ਜਿਹੜਾ ਹੈ ਉਹ 600 ਰੁਪਏ ਤੱਕ ਵੱਧ ਜਾਂਦਾ। ਔਰ ਇਸ ਤਰ੍ਹਾਂ ਦੀਆਂ ਹੋਰ ਵੀ ਬੇਸ਼ੁਮਾਰ ਜਿਹੜੀਆਂ ਸਾਨੂੰ ਨੇ ਚੀਜ਼ਾਂ ਨਜ਼ਰ ਆਉਂਦੀਆਂ ਨੇ ਕਿ ਜਿਸ ਤਰ੍ਹਾਂ ਲੋਕ ਤੰਗ ਹੁੰਦੇ ਪਏ ਨੇ, ਔਰ ਉਹਦੇ ਨਾਲ ਨਾਲ ਜਿਹੜੀਆਂ ਤਹਿਰੀਕਾਂ ਵੀ ਫਿਰ ਅੱਗੇ ਤੋਂ 20 ਤੋਂ ਔਨਵਰਡ ਜਿਹੜੀਆਂ ਚੱਲਦੀਆਂ ਨੇ ਉਹ ਵੀ ਬੜਾ ਡਿਫਰੈਂਟ ਐਂਗਲ ਦੇ ਨਾਲ ਸਾਹਮਣੇ ਆਉਂਦੀਆਂ। ਉਹਦੇ ਨਾਲ ਨਾਲ ਹੀ ਤੁਸੀਂ ਵੇਖੋ ਕਿ ਜੇ ਇੱਧਰ ਜਿਹੜੀਆਂ ਤਹਿਰੀਕਾਂ ਚੱਲ ਰਹੀਆਂ ਨੇ ਉਹਦੇ ਨਾਲ ਨਾਲ ਇੰਡੀਆ ਦੇ ਬਾਕੀ ਜਿਹੜੇ ਹਿੱਸੇ ਨੇ ਉਹਨਾਂ ਵਿੱਚ ਵੀ ਉਹ ਤਹਿਰੀਕਾਂ ਚੱਲ ਰਹੀਆਂ ਨੇ। ਮਿਰਟ ਦੀ ਕਨਸਪੀਰੇਸੀ ਹੋਵੇ ਉਹਦੇ ਵਿੱਚ ਵੀ ਇਹ ਅਜੀਤ ਸਿੰਘ ਔਰ ਬਾਕੀ ਦੋਸਤ ਉਹਦੇ ਚ ਵੀ ਸ਼ਾਮਲ ਸਨ। तो एक तरह मैं समझना कि मतलब कि बहुत सारे करैक्टर जिन्होंने ਅਸੀਂ ਜਿੱਦਾਂ ਅਮਰ ਰਿਆਜ਼ ਨੇ ਗੱਲ ਕੀਤੀ ਕਿ ਉਹ ਜੇ ਇਸ ਇਲਾਕੇ ਦੇ ਹੁੰਦੇ ਨੇ, ਚਲੋ ਉਸ ਇਲਾਕੇ ਦਾ ਪ੍ਰਾਈਡ ਵੀ ਤੇ ਹੁੰਦੇ ਹੀ ਨੇ, ਪਰ ਉਹਨਾਂ ਨੇ ਜੋ ਕੰਮ ਕੀਤਾ ਉਹ ਇੱਕ ਅਲੱਗਾ ਗੱਲ ਹੈ। ਯਾਨੀ ਅੱਜ ਦਾ ਇੱਕ ਅਗਰ ਅਸੀਂ ਅੱਜ ਦੇ ਦਿਨ ਨਾਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜਿਹੜੀਆਂ ਪੰਜਾਬ ਦੇ ਵਿੱਚ ਚੱਲਣ ਵਾਲੀਆਂ ਜਿਹੜੀਆਂ ਤਹਿਰੀਕਾਂ ਨੇ ਉਹਨਾਂ ਦੇ ਵਿੱਚ ਅਜੀਤ ਸਿੰਘ ਮੌਜੂਦ ਨੇ, ਪਰ ਇਹਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਵੀ ਜਿਹੜੀਆਂ ਚੱਲਣ ਵਾਲੀਆਂ ਨੇ ਉਹਦੇ ਨਾਲ ਵੀ ਉਹ ਜਿਹੜੇ ਨੇ ਉਹ ਮੌਜੂਦ ਨੇ। ਮਤਲਬ ਕਿ ਜਿੱਦਾਂ ਅਮਰ ਨੇ ਗੱਲ ਕੀਤੀ ਕਿ ਪੰਜਾਬ ਨੂੰ ਨਾ ਇੱਕ ਵੱਖਰੇ ਢੰਗ ਨਾਲ ਇਸ ਸੁਸਾਇਟੀ ਨੂੰ ਡਿਸਕਸ ਕੀਤਾ ਹੈ। ਕਿਉਂ ਅਮਰ ਸਾਹਿਬ? ਹਾਂਜੀ, ਦੇਖੋ ਇਹਦੇ ਚ ਦੋ ਤਿੰਨ ਗੱਲਾਂ ਹੈਗੀਆਂ ਨੇ, ਮੈਂ ਚਾਹੁੰਦਾ ਕਿ ਇੱਕ ਜ਼ਰੂਰ ਗੱਲ ਹੋਏ। ਦੇਖੋ ਬਹੁਤ ਸਾਰੇ ਲੋਕ ਪੰਜਾਬ ਦੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ 1849 ਚ, ਉਸ ਤੋਂ ਬਾਅਦ ਮੁਖਤਲਿਫ ਇੱਥੇ ਰਿਐਕਸ਼ਨ ਹੈਗੇ। ਕੁਝ ਲੋਕ ਇਹ ਸਮਝਦੇ ਸਨ ਕਿ ਜਨਾਬ ਇਹਨਾਂ ਨੂੰ ਅਸੀਂ ਮਾਰ ਕੇ ਕੱਢ ਸਕਦੇ ਹਾਂ ਅੰਗਰੇਜ਼ਾਂ ਨੂੰ। ਅਗਰ ਤੁਸੀਂ ਮੀਆਂ ਫਜ਼ਲੇ ਹੁਸੈਨ ਦੀ ਕਿਤਾਬ ਪੜ੍ਹੋ ਨਾ ਤੇ ਉਹਦੇ ਚ ਉਹਨੇ ਕਿਹਾ ਕਿ 1900 ਦੇ ਵਿੱਚ ਜਦੋਂ ਇੰਗਲੈਂਡ 'ਚ ਹੈਗਾ ਸੀ ਤੇ ਇਹ ਬਹਿਸਾਂ ਹੁੰਦੀਆਂ ਸਨ ਕਿ ਅੰਗਰੇਜ਼ਾਂ ਨੂੰ ਕਿਸ ਤਰ੍ਹਾਂ ਕੱਢਿਆ ਜਾ ਸਕਦਾ, ਕਿਉਂਕਿ ਮੀਆਂ ਫਜ਼ਲੇ ਹੁਸੈਨ ਦੇ ਭੜਕੇ ਵੀ ਲਾਹੌਰ ਦਰਬਾਰ ਨੂੰ ਲੜਦੇ ਹੋਏ ਉਹਨਾਂ 'ਚੋਂ ਮਰੇ ਹੋਏ ਨੇ ਬੰਦੇ, ਔਰ ਉਹਨਾਂ ਦਾ ਜ਼ਿਕਰ ਜਿਹੜਾ ਹੈਗਾ ਜੰਗ ਹਿੰਦ ਪੰਜਾਬ ਦੇ ਵਿੱਚ। ਉਹਨਾਂ ਦੀ ਜਿਹੜੀ ਬੇਗਮ ਸੀ ਉਹਨੂੰ ਵੀ ਪਤਾ ਹੈਗਾ ਸੀ ਇਸ ਗੱਲ ਦਾ। ਉਹਨਾਂ ਨੇ 1900 ਦੇ ਵਿੱਚ ਇਹ ਸੋਚਿਆ ਕਿ ਅਸੀਂ ਮਾਰ ਕੇ ਨਹੀਂ ਕੱਢ ਸਕਦੇ। ਇਹ ਦੋ ਡਿਫਰੈਂਟ ਅਪਰੋਚਿਸ ਹੈਗੀਆਂ ਨੇ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਇਹਨਾਂ ਦਾ ਬਣਾਏ ਸਿਸਟਮ ਦੇ ਵਿੱਚੋਂ ਲੰਘ ਕੇ ਤੇ ਅਸੀਂ ਕੁਝ ਕਰਾਂਗੇ। ਕੁਝ ਲੋਕਾਂ ਨੇ ਸਮਝਿਆ ਕਿ ਅਸੀਂ ਮਾਰ ਕੇ ਕੱਢ ਸਕਦੇ ਹਾਂ। ਇਹਦੇ ਤੇ ਬਹਿਸ ਹੀ ਨਹੀਂ ਹੋਈ ਸਾਡੇ ਇੱਥੇ, ਕਿਉਂਕਿ ਇੱਕ ਬੰਦਾ ਦੂਜੇ ਨੂੰ ਅਗਰ ਗੱਦਾਰ ਸਮਝਦਾ ਹੈ ਤੇ ਬਹਿਸ ਕੀ ਕਰੇਗਾ। ਦੇਖੋ ਜਿਨ੍ਹਾਂ ਲੋਕਾਂ ਨੇ ਅਸੈਂਬਲੀਆਂ ਦੇ ਮੈਂਬਰ ਬਣੇ ਔਰ ਰਸਤੇ ਕੱਢੇ, ਉਹਨਾਂ ਨੇ ਵੀ ਜਦੋਜਹਿਦ ਦੀ ਸ਼ਕਲ ਹੈਗੀ ਉਹ। ਔਰ ਅਗਰ ਤੁਸੀਂ ਮੋਹਿਤ ਸੈਨ ਦੀ ਕਿਤਾਬ ਪੜ੍ਹੋ, ਇੱਕ ਇੰਡੀਅਨ ਕਮਿਊਨਿਸਟ ਹੈਗਾ, ਉਸ ਦਾ ਤੇ ਕੰਸੀਡਰਡ ਓਪੀਨੀਅਨ ਹੈ, ਬੰਗਾਲੀ ਹੈ, ਕਿ ਲੋਕੀ ਸਾਡੇ ਤੋਂ ਜ਼ਿਆਦਾ ਜਿਹੜੇ ਪ੍ਰੋਗਰੈਸਿਵ ਹੈਗੇ ਸਨ ਔਰ ਜਿਹੜੇ ਮੁਸੱਲਾ ਜਦੋਜਹਿਦ ਦੀ ਵੀ ਗੱਲ ਕਰਦੇ ਸਨ, ਉਹਨਾਂ ਤੋਂ ਜ਼ਿਆਦਾ ਕਾਂਗਰਸ ਮੁਸਲਿਮ ਲੀਗ ਵੱਲ ਗਏ। ਔਰ ਉਹਦੀ ਵਜ੍ਹਾ ਉਹਨਾਂ ਨੇ ਕਿਹਾ ਕਿ ਇਹ ਹੈਗੀ ਸੀ ਕਿ ਸ਼ਾਇਦ ਜਿਹੜਾ ਹੈਗਾ ਉਹਨਾਂ ਦੀ ਅਪੀਲ ਜ਼ਿਆਦਾ ਹੈਗੀ ਸੀ ਲੋਕਾਂ ਦੇ ਅੰਦਰ। ਲੇਕਿਨ ਉਹਦੇ ਤੇ ਵੀ ਤੁਸੀਂ ਮਤਲਬ ਮਜ਼ੀਦ ਗੱਲ ਇਹ ਕਰ ਸਕਦੇ ਹੋ ਕਿ ਜਿਹੜਾ ਪੋਲੀਟੀਕਲ ਸਿਸਟਮ ਬਣਿਆ ਸੀ, ਜਿਹੜੇ ਵੋਟਿੰਗ ਦਾ ਸਿਸਟਮ ਸੀ, ਉਹ ਤਾਂ ਬਹੁਤ ਲਿਮਿਟਡ ਹੈਗਾ ਸੀ। ਯਾਨੀ ਜਿਹੜੇ 37 ਦੇ ਇਲੈਕਸ਼ਨ ਨੇ ਜਾਂ 46 ਦੇ ਇਲੈਕਸ਼ਨ ਨੇ, ਉਹਦੇ ਤੇ ਚੰਦ ਤੇ ਮੇਰਾ ਖਿਆਲ 46 ਚ ਆ ਕੇ 35% ਫਰੈਂਚਾਈਜ਼ ਹੋਇਆ ਸੀ। ਉਸ ਤੋਂ ਪਹਿਲੇ 37 ਚ ਉਸ ਤੋਂ ਵੀ ਘੱਟ ਹੈਗਾ ਸੀ, ਤੇ ਜਿਹੜੇ 20 ਚ ਇਲੈਕਸ਼ਨ ਹੋਏ ਉਸ ਤੋਂ ਵੀ ਘੱਟ ਹੈਗਾ ਸੀ। ਸੋ ਉਹਨੂੰ ਗੇਜ, ਉਹ ਪੈਮਾਨਾ ਬਣਾਉਣਾ ਬਹੁਤ ਮੁਸ਼ਕਲ ਹੈਗਾ ਉਹਨਾਂ ਨੂੰ। ਲੇਕਿਨ ਸਾਡੇ ਇੱਥੇ ਤੇ ਇਹ ਬਹਿਸਾਂ, ਮੈਂ ਅਸਲ ਗੱਲ ਹੈਗੀ ਹੈ ਕਿ ਬਹਿਸਾਂ ਤੇ ਸਾਡੀ ਯੂਨੀਵਰਸਿਟੀਆਂ 'ਚ ਹੋਣੀ ਚਾਹੀਦੀ ਹੈ। ਤੁਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉਹਨਾਂ ਲੋਕ ਉਹ ਕੋਈ ਗੱਦਾਰ ਹੈਗੇ ਸਨ, ਜਾਂ ਜਿਸ ਤਰ੍ਹਾਂ ਸਾਡੇ ਇੱਥੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਉਹ ਜਿਹੜੇ ਅਸੈਂਬਲੀਆਂ ਦੇ ਮੈਂਬਰ ਬਣੇ ਉਹ ਉਹਨਾਂ ਦੇ ਖਿਲਾਫ ਗੱਲ ਕਰਦੇ ਨੇ। ਉਹ ਕਹਿੰਦੇ ਨੇ ਯੂਨੀਅਨਿਸਟ ਪਾਰਟੀ ਨੂੰ ਨਹੀਂ ਟਾਊਟ ਕਹਿੰਦੇ ਸਨ ਅੰਗਰੇਜ਼ਾਂ ਨੇ, ਅਸੀਂ ਆਪ ਸਮਝਦੇ ਰਹੇ ਕਿਉਂਕਿ ਕਾਂਗਰਸੀ ਖਿਲਾਫ ਸਨ ਤੇ ਅਸੀਂ ਵੀ ਇਹੀ ਪੜ੍ਹਿਆ ਸੀ ਪਹਿਲੇ, ਤੇ ਕਾਂਗਰਸੀ ਨੈਰੇਟਿਵ ਵੀ ਸਾਡੇ ਚੱਲਦੇ ਸਨ ਨਾ, ਤੇ ਟੋਡੀ ਕਹਿੰਦੇ ਸਨ। ਉਹ ਪੜ੍ਹ ਕੇ ਪਤਾ ਚੱਲਿਆ ਕਿ ਉਹ ਜਿਹਨੂੰ ਟੋਡੀ ਉਹ ਕਹਿ ਰਹੇ ਨੇ ਉਹਨਾਂ ਨੇ ਤੇ ਬੜੇ ਕੰਮ ਕੀਤੇ ਪੰਜਾਬ ਦੇ ਵਿੱਚ। ਦੂਜਾ ਹੈ ਕਿ ਉਹਨਾਂ ਦਾ ਇੱਕ ਨੁਕਤਾ ਨਜ਼ਰ ਹੈਗਾ ਸੀ ਪੂਰਾ। ਸੋ ਇਹਨੂੰ ਸਾਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਕਿ ਦੋ ਡਿਫਰੈਂਟ ਨੁਕਤਾ ਨਜ਼ਰ ਹੈਗੇ ਨੇ, ਔਰ ਇਹ ਨੁਕਤਾ ਨਜ਼ਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਸਾਨੂੰ ਅਗਲੀ ਰਾਹ ਜਿਹੜੀ ਹੈਗੀ ਹੈ ਸਮਝ ਆਏਗੀ। ਲੇਕਿਨ ਮੇਰਾ ਇਹ ਕਹਿਣਾ ਕਿ ਇਹ ਡਿਬੇਟ ਹਲੇ ਸ਼ੁਰੂ ਹੀ ਨਹੀਂ ਹੋਈ ਇੱਥੇ। ਅਗਰ ਇਹ ਡਿਬੇਟ ਹੁੰਦੀ ਤੇ ਫਿਰ ਜਾ ਕੇ ਅਗਲੀ ਗੱਲ ਬਣਦੀ, ਔਰ ਫਿਰ ਅੱਜ ਦੇ ਨਾਲ ਜਿਹੜੀ ਇਰਫਾਨ ਨੇ ਗੱਲ ਕੀਤੀ ਅੱਜ ਦੇ ਨਾਲ। ਹਾਂਜੀ ਇਰਫਾਨ, ਤੁਹਾਨੂੰ ਆਵਾਜ਼ ਆ ਰਹੀ ਸਾਡੀ? ਹਾਂ ਆਵਾਜ਼ ਮੈਨੂੰ ਹੁਣ ਬਿਹਤਰ ਆ, ਪਹਿਲੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ। ਤੁਸੀਂ ਅੱਛਾ, ਥੋੜਾ ਨੈਟ ਦਾ ਇਸ਼ੂ ਹੋਣਾ ਹੈ।
ਅੱਜ ਕਿਉਂਕਿ ਬਰਥਡੇ ਹੈ ਉਹਨਾਂ ਦੀ ਤੇ ਕੋਈ ਲਾਈਟਰ ਮੂਡ ਵਿੱਚ ਵੀ ਗੱਲ ਜਿਹੜੀ ਉਹ ਕਰਦੇ ਜਾਈਏ। ਆਪਣੇ ਅਬਦੁਲ ਅਜ਼ੀਜ਼ ਮਲਿਕ ਸਾਹਿਬ ਜਿਹੜੇ ਸ਼ਾਹਪੁਰ ਤੋਂ ਸਾਡੇ ਦੋਸਤ ਨੇ, ਕਾਮਰੇਡ ਨੇ, ਉਹ ਕਹਿੰਦੇ ਹੁੰਦੇ ਨੇ ਜਿਹੜੀ ਇਹ ਕੇਰਲਾ ਸਟੇਟ ਜਿਹੜੀ ਇਹਨਾਂ ਨੇ ਸਾਡੀ ਨਾਲ ਜੋ ਕੀਤਾ, ਜੋ ਸ਼ਾਹਪੁਰ ਦੇ ਨਾਲ ਹੋਇਆ, ਬੇਸਿਕਲੀ ਯੂਨੀਅਨਿਸਟਾਂ ਨਾਲ ਮੁਸਲਿਮ ਲੀਗ ਦੀ ਦੁਸ਼ਮਣੀ ਦੀ ਵਜ੍ਹਾ ਤੋਂ। ਉਹ ਤਾਂ ਖੈਰ ਉਹ ਜਿਹੜੀ ਜ਼ੀਰਾ ਸਟੇਟ ਸੀ ਉਹਦੀ ਮਮਦੂੜ ਦੀ, ਉਹ ਵੀ ਉਹ ਕਹਿੰਦੇ ਨੇ ਕਿ ਜਾਣ ਬੁੱਝ ਕੇ ਮਮਦੂੜ ਦੀ ਸਟੇਟ ਜਿਹੜੀ ਉਹ ਇੰਡੀਆ 'ਚ ਪਾਈ ਉਹਨਾਂ ਨੇ। ਅਬਦੁਲ ਅਜ਼ੀਜ਼ ਮਲਿਕ ਸਾਹਿਬ ਜਿਹੜੇ ਨੇ ਉਹ ਇਸ ਗੱਲ ਤੇ ਜਿਹੜਾ ਨਾ ਪੂਰਾ ਆਪਣਾ ਥੀਸਿਸ ਰੱਖਦੇ ਨੇ ਕਿ ਜੇ ਆਮਰ ਰਿਆਜ਼ ਜਿਹੜਾ ਜਿਸ ਗੱਲ ਤੋਂ ਹੱਸਿਆ ਕਿਉਂਕਿ ਮੈਂ ਉਸ ਰੂਮ ਆ, ਇਸ ਲਈ ਮੈਨੂੰ ਕਹਿ ਲੋ ਕਿ ਉਹ ਹਾਸੇ ਤੋਂ ਮੈਂ ਜਿਹੜਾ ਮਹਿਰੂਮ ਆ ਕਿ ਆਮਰ ਰਿਆਜ਼ ਗੱਲ ਥੋੜੀ ਰਿਪੀਟ ਕਰ ਸਕਦੇ ਹੋ ਕਿ ਮੈਨੂੰ ਸਮਝ ਨਹੀਂ ਲੱਗੀ ਸੀ। ਕੇਰਲਾ ਵਾਲੀ ਸਟੇਟ ਦੀ ਕੇਰਲਾ ਸਟੇਟ ਕਹਿਤਾ, ਕਰਾਨਾ ਜਿਹੜੀ ਤੁਸੀਂ ਗੱਲ ਕੀਤੀ ਸੀ। ਹਾਂਜੀ, ਮੈਂ ਇਰਫਾਨ ਤੁਸੀਂ ਫੇਸਬੁੱਕ ਤੇ ਨਹੀਂ ਖੋਲੀ ਨਾਲ? ਹੈਲੋ, ਹਾਂ ਮੈਨੂੰ ਲੱਗਦਾ ਇਰਫਾਨ ਦੀ ਫੇਸਬੁੱਕ ਓਪਨ ਹੈ ਔਰ ਉਧਰ ਆਵਾਜ਼ 10 ਸੈਕਿੰਡ ਲੇਟ ਜਾਂਦੀ ਹੈ, ਜਿਸ ਵਜ੍ਹਾ ਤੋਂ ਸੁਣਨ ਦੀ ਪ੍ਰੋਬਲਮ ਆ ਰਹੀ ਹੈ। ਸੋ ਸਰਗੋਦਾ ਦੇ ਨਾਲ ਜਿਹੜਾ ਕਹਿੰਦੇ ਹੱਥ ਹੋਇਆ ਹੈ, ਉਹ ਸਿਰਫ ਜਿਹੜਾ ਯੂਨੀਅਨਿਸਟਾਂ ਦੀ ਵਜ੍ਹਾ ਤੋਂ ਹੀ ਕੀਤਾ ਗਿਆ ਵਾ। ਅਦਰਵਾਈਜ਼ ਸਰਗੋਦਾ ਬਹੁਤ ਤਰੱਕੀ ਕਰ ਰਿਹਾ, ਬਲਕਿ ਸ਼ਾਹਪੁਰ ਬਹੁਤ ਤਰੱਕੀ ਕਰ ਰਿਹਾ ਸੀ। ਮੈਨਸੋਖਾ ਸਾਡੇ ਨਾਲ ਨਹੀਂ ਹੈ ਹੁੰਦੇ ਤੇ ਉਹਨਾਂ ਕੋਲ ਮਜ਼ੀਦ ਨਹੀਂ ਉਹ ਟਵਾਣਿਆਂ ਦਾ ਔਰ ਬਨੀਆਂ ਦਾ ਜਿਹੜਾ ਸਾਥ ਹੈਗਾ ਉਹ ਵੀ ਕਹਾਣੀ ਹੈਗੀ ਹੈ, ਉਹਨੂੰ ਵੀ ਅਨਰਥ ਬ੍ਰੇਕ ਕਰਨਾ ਪਏਗਾ ਤੁਹਾਨੂੰ। ਉਹ ਕਹਿੰਦੇ ਉਹਨਾਂ ਦੇ ਇਲਾਕੇ 'ਚ ਕੋਈ ਫਸਾਦ ਹੀ ਨਹੀਂ ਹੋਇਆ ਇਸੇ ਵਾਸਤੇ। ਹਾਂਜੀ ਹਾਂਜੀ ਹਾਂਜੀ, ਬੜੀ ਦੇਰ ਤੱਕ ਤੇ ਜੀ ਅਸੀਂ ਇਹ ਸੁਣਦੇ ਰਹੇ ਹਾਂ ਕਿ ਜੀ ਅਜੇ ਤੱਕ ਵੀ ਉਸ ਪੂਰੀ ਸਟੇਟ ਦੇ ਵਿੱਚ ਜਿਹੜਾ ਹੈ ਨਾ ਉਹ ਲੋਕਾਂ ਨੂੰ ਪੱਕੇ ਘਰ ਨਹੀਂ ਸਨ ਬਣਾ ਦਿੰਦੇ। ਇਰਫਾਨ ਚੌਧਰੀ ਨੂੰ ਅਸਲ 'ਚ ਆਵਾਜ਼ ਨਹੀਂ ਜਾ ਰਹੀ ਔਰ ਸ਼ਾਮਲ ਉਸ ਤਰ੍ਹਾਂ ਗੱਲ 'ਚ ਹੋ ਨਹੀਂ ਪਾ ਰਹੇ, ਨਾ ਕਿ ਉਹਦੇ ਕੋਲ ਵੀ ਇਹ ਸਾਰੀ ਕਹਾਣੀ ਬੜੀ ਜ਼ਬਰਦਸਤ ਤਰੀਕੇ ਨਾਲ ਮੌਜੂਦ ਹੈ। ਬਲਕਿ ਉਹਨਾਂ ਕੋਲੋਂ ਤਾਂ ਬਹੁਤ ਸਾਰੇ ਰੈਫਰੈਂਸ ਅਸੀਂ ਅਬਦਰ ਰਸ਼ੀਦ ਧੋਲਕਾ ਸਾਹਿਬ ਦੇ ਵੀ ਲੈ ਸਕਦੇ ਇਸ ਹਵਾਲੇ ਨਾਲ। ਬਿਲਕੁਲ 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 ਬਿਲਕੁਲ। ਦੇਖੋ ਇਹ ਸਾਰੇ ਜਿਹੜੇ ਲੋਕ ਹੈਗੇ ਨੇ ਇਹਨਾਂ ਦਾ ਜ਼ਿਕਰ ਕਰਨਾ ਸਾਡੇ ਮੇਨ ਸਟ੍ਰੀਮ ਜਿਹੜੀ ਹੈਗੀ ਨਾ ਪੋਲਿਟਿਕਸ ਉਹਦੇ ਅੰਦਰ, ਔਰ ਉਹਦਾ ਐਨਾਲਿਸਿਸ ਜਦੋਂ ਅਸੀਂ ਜੇ ਤੂੰ ਫੇਸਬੁੱਕ ਖੋਲੀ ਨਾਲ ਤੇ ਉਹਨੂੰ ਬੰਦ ਕਰ, ਮਤਲਬ ਤੁਸੀਂ ਅਗਰ ਉਹਨੂੰ ਉਹਦਾ ਹਿੱਸਾ ਨਹੀਂ ਬਣਾਉਂਦੇ ਤੇ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਮਿਸ ਰਹੇਗਾ ਤੁਹਾਡੀ ਹਿਸਟਰੀ 'ਚ। ਔਰ ਇਹ ਗੱਲ ਬਹੁਤ ਅਹਿਮ ਹੈਗੀ ਹੈ ਕਿ ਤੁਸੀਂ ਉਹਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਹਨੂੰ ਪ੍ਰੇਜ਼ ਹੀ ਕਰੋ, ਪ੍ਰੇਜ਼ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ। ਤੁਸੀਂ ਉਸ ਨੂੰ ਤੇ ਕ੍ਰਿਟੀਕਲ ਐਂਗਲ ਨਾਲ ਵੀ ਗੱਲ ਕਰ ਸਕਦੇ ਹੋ। ਔਰ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਲੋਕਾਂ ਨੇ ਅਸੈਂਬਲੀ ਦੇ ਮੈਂਬਰ ਬਣੇ, ਤੁਸੀਂ ਦੇਖੋ ਇੱਕ ਬੜਾ ਦਿਲਚਸਪ ਹੈਗਾ ਕਿ ਬਹੁਤ ਸਾਰੇ ਅਸੈਂਬਲੀ ਦੇ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦੇ ਇਹਨਾਂ ਦੇ ਨਾਲ ਰਾਬਤੇ ਹੈਗੇ, ਯਾਨੀ ਐਸੇ ਲੋਕ ਵੀ ਹੈਗੇ ਸਨ। ਸ਼ਾਇਦ ਤੁਸੀਂ ਉਹਦਾ ਪੜ੍ਹਿਆ ਹੋਏ ਅਬੈਦੁੱਲਾ ਸਿੰਧੀ ਦਾ, ਕਿ ਜਦੋਂ ਉਹ ਗਏ ਇੱਥੋਂ 1914 'ਚ ਉੱਥੇ ਆਪਣਾ ਕਾਬੁਲ, ਤੇ ਉਹ ਜਿਹੜੇ ਡਾਨ ਵਾਲਿਆਂ ਦੇ ਵਾਲਦ ਹੈਗੇ ਨੇ ਸਰ ਅਬਦੁੱਲਾ ਹਰੂਨ, ਚੰਗੀ ਭਲੀ ਰਕਮ ਉਹਨਾਂ ਨੇ ਦਿੱਤੀ ਸੀ ਉਹਨਾਂ ਨੂੰ, ਤੇ ਉਹ ਸਰ ਅਬਦੁੱਲਾ ਹਰੂਨ ਹੈਗਾ ਸੀ ਹੈਂ। ਤੇ ਇਸ ਤਰ੍ਹਾਂ ਯਕੀਨਨ ਇਹ ਗੱਲ ਨਹੀਂ ਹੈਗੀ, ਜਿਹੜਾ ਸਾਡਾ ਪੁਰਾਣਾ ਨੈਰੇਟਿਵ ਸੀ ਇਹ ਸੀ ਕਿ ਜਿਹਨੂੰ ਸਰ ਦਾ ਖਿਤਾਬ ਮਿਲ ਗਿਆ ਉਹਨੂੰ ਤੇ ਅਸੀਂ ਵੈਸੇ ਹੀ ਲਕੀਰ ਮਾਰ ਕੇ ਕੱਢ ਦਿੰਦੇ ਸਭ ਕੁਝ। ਸੋ ਇਹ ਹੁਣ ਥੋੜਾ ਜਿਹਾ ਹੁਣ ਮੈਚਿਓਰਿਟੀ ਦੇ ਨਾਲ ਮੇਰਾ ਖਿਆਲ ਹੈ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਦੇਖਣਾ ਚਾਹੀਦਾ ਹੈ, ਔਰ ਥੋੜਾ ਜਿਹਾ ਸਮਝਣਾ ਚਾਹੀਦਾ ਕਿ ਪੋਲਿਟਿਕਸ ਕਿਸ ਤਰ੍ਹਾਂ ਦੀ ਹੈਗੀ ਸੀ ਔਰ ਇਨ ਰੋਡਸ ਕਿਹੜੇ ਕਿਹੜੇ ਹੈਗੇ ਸਨ ਉਹਦੇ ਅੰਦਰ। ਉਹਨਾਂ ਇਨ ਰੋਡਸ ਦੀ ਗੱਲ ਕਰਨੀ ਹੁਣ ਜ਼ਰੂਰੀ ਹੈਗੀ ਹੈ, ਬਜਾਏ ਇਹਦੇ ਕਿ ਅਸੀਂ ਬਿਲਕੁਲ ਬਲੈਕ ਐਂਡ ਵਾਈਟ ਦੇ ਵਿੱਚ ਹੀ ਗੱਲ ਦੇਖੀਏ ਕਿ ਇਹ ਅੰਗਰੇਜ਼ ਦਾ ਪ੍ਰਸਤ ਹੈਗਾ ਔਰ ਇਹ ਅੰਗਰੇਜ਼ ਮੁਖਾਲਫ ਹੈ। ਬਹੁਤ ਸਾਰੇ ਬੰਦੇ ਗ੍ਰੇ ਏਰੀਆਜ਼ ਦੇ ਵਿੱਚ ਵੀ ਮੌਜੂਦ ਹੈਗੇ ਸਨ। ਸੋ ਫਿਰ ਜਾ ਕੇ ਕਿੱਥੇ ਸਾਨੂੰ ਜਿਹੜਾ ਹੈਗਾ ਇਸ ਪੂਰੀ ਸਟਰਗਲ ਦੇ ਮੁਤਾਲਿਕ ਜਿਹੜਾ ਅਸੀਂ ਗੱਲ ਕਰਨ ਦੇ ਮੇਰਾ ਖਿਆਲ ਹੈ ਕਾਬਲ ਹੋਵਾਂਗੇ। ਇਰਫਾਨ ਨੂੰ ਜਾ ਰਹੀ ਆਵਾਜ਼? ਹਾਂਜੀ ਆ ਰਹੀ। ਇਰਫਾਨ ਤੁਸੀਂ ਨਾਲ ਫੇਸਬੁੱਕ ਖੋਲੀਏ, ਤੁਸੀਂ ਆਪਣੀ ਫੇਸਬੁੱਕ ਬੰਦ ਕਰੋ ਕਿਉਂਕਿ ਉੱਥੇ 10 ਸੈਕਿੰਡ ਬਾਅਦ ਆਵਾਜ਼ ਜਾਂਦੀ ਹੈ, ਤੁਹਾਡੀ ਆਵਾਜ਼ ਉਹਨਾਂ ਨਾਲ ਪ੍ਰੋਬਲਮ ਕਰੇਗੀ। ਨਹੀਂ ਮੈਂ ਫੇਸਬੁੱਕ ਦੇ ਉੱਪਰ ਤਾਂ ਨਹੀਂ ਹੈਗਾ। ਤੁਹਾਡੇ ਕਰੋ ਗੱਲ ਕਰੋ। ਮੇਰਾ ਕਹਿਣਾ ਕਿ ਜਿਹੜੀ ਅਮਰ ਨੇ ਗੱਲ ਕੀਤੀ ਨਾ ਤਹਿਰੀਕਾਂ ਦੇ ਜਿਹੜੇ ਇਨਰੋਡਸ ਨੇ ਉਹ ਕਿਹਨਾਂ ਕਲਾਸ ਕਰੈਕਟਰਸ ਦੇ ਨਾਲ ਬੇਸਿਕਲੀ ਲਿੰਕ ਨੇ, ਔਰ ਕਿਸ ਤਰ੍ਹਾਂ
ਉਹ ਕਿਸ ਤਰ੍ਹਾਂ ਮੁxtਲਫ ਕਲਾਸ ਦੇ ਇੰਟਰਸਟ ਦੇ ਨਾਲ ਜੁੜੇ ਹੋਏ ਨੇ, ਉਹ ਬਹੁਤ ਅਹਿਮ ਹੈ। ਔਰ ਇਸ ਵਾਲੇ ਨਾ ਗਦਰ ਮੂਵਮੈਂਟ ਨੂੰ ਵੀ ਦੇਖਣ ਦੀ ਲੋੜ ਆ ਤੇ ਗਦਰ ਮੂਵਮੈਂਟ ਦੇ ਅੰਦਰ ਵੀ ਕਿਸ ਤਰ੍ਹਾਂ ਮੁxtਲਫ ਰੁਝਾਨ ਜਿਹੜੇ ਨੇ ਉਹਨਾਂ ਦੇ ਕਲਾਸ ਇਨਰੋਡ ਜਿਹੜੇ ਨੇ ਉਹ ਕਿਸ ਤਰ੍ਹਾਂ ਮੁxtਲਫ ਕਲਾਸਾਂ ਖਾਨ ਤੁਹਾਡੇ ਆਲ ਡਬਲ ਹੋ ਗਿਆ, ਤੁਸੀਂ ਦੁਬਾਰਾ ਐਂਟਰ ਕਰੋ ਨਾ ਔਰ ਫੇਸਬੁੱਕ ਨੂੰ ਬੰਦ ਕਰੋ। हाँ रिकनेक्ट करके आएगा ना, दोबारा ਤੁਸੀਂ ਦੁਬਾਰਾ ਕਨੈਕਟ ਕਰੋ, ਮੈਂ ਉਸੇ ਲਿੰਕ ਖਾਣੀ ਦੁਬਾਰਾ। ਹਾਂਜੀ ਹਾਂਜੀ ਦੇਖੋ ਇਹ ਇਨਰੋਡ ਵਾਲੀ ਗੱਲ ਬਹੁਤ ਅਹਿਮ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਉਹ ਮਤਲਬ ਹੁਣ ਅਸੀਂ ਉਹ ਲੈਨਨ ਦੇ ਉੱਤੇ ਇੱਕ ਕਿਤਾਬ ਹੈਗੀ ਸੀ ਟ੍ਰੇਨ ਦੇ ਨਾਂ ਤੇ ਨਾ, ਅਨੀਸਾ ਆਇਰਲੈਂਡ ਦੀ ਕਿਤਾਬ ਹੈਗੀ, ਉਹਦੇ ਮੀਆਂ ਨੇ ਫਿਰ ਬਾਅਦ 'ਚ ਇਕੱਠੇ ਉਹਦੇ ਕਾਗਜ਼ ਕਰਕੇ ਲਿਖੀ। ਤੇ ਉਹ ਲੈਨਨ ਨੇ ਨਾ ਆਪਣਾ ਇਨਕਲਾਬ ਤੋਂ ਬਾਅਦ ਪਹਿਲੀ ਮੀਟਿੰਗ ਦੇ ਵਿੱਚ ਜਿਸ ਬੰਦੇ ਨੂੰ ਬੁਲਾਇਆ ਉਹ ਅਨੀਸਾ ਆਇਰਲੈਂਡ ਦਾ ਦਾਦਾ ਹੈਗਾ ਸੀ। ਆਇਰਲੈਂਡ ਫੈਮਿਲੀ ਦਾ ਉੱਥੇ ਬੜਾ ਵੱਡਾ ਸਿਲਸਿਲਾ ਹੈਗਾ ਸੀ ਰੂਸ ਦੇ ਵਿੱਚ। ਤੇ ਉਹ ਜਦੋਂ ਆ ਕੇ ਬੈਠੇ ਤੇ ਪਾਰਟੀ ਵਾਲੇ ਨੇ ਪੁੱਛਿਆ ਕਿ ਕਿਉਂ ਆ ਕੇ ਬੈਠੇ ਆ, ਤੇ ਉਹਨਾਂ ਦੱਸਿਆ ਕਿ ਸਾਡਾ ਪਹਿਲਾ ਅੰਡਰਗਰਾਊਂਡ ਜਿਹੜਾ ਪ੍ਰੈਸ ਹੈਗਾ ਸੀ ਉਹ ਇਹਨੇ ਆਪਣੀ ਜ਼ਮੀਨਾਂ ਦੇ ਵਿੱਚ ਹੀ ਬਣਵਾਇਆ ਸੀ, ਜ਼ਾਰ ਨੇ ਸਾਨੂੰ ਮਾਰ ਚੜਨਾ ਸੀ ਵਰਨਾ। ਉਹ ਬਾਅਦ ਦਫਾ ਸਾਡਾ ਜਿਹੜਾ ਕਲਾਸ ਐਨਾਲਿਸਿਸ ਹੈ ਨਾ ਉਹ ਛੁਰੀ ਪੁੱਠੀ ਵੀ ਚੱਲ ਜਾਂਦੀ ਹੈ। ਸੋ ਇਹ ਮਤਲਬ ਹੈ ਕਿ ਉਹ ਅਸੀਂ ਅਕਸਰ ਦੇਖਿਆ ਹੈਗਾ ਇਹਦੇ ਉੱਤੇ ਬਹੁਤ ਕੁਛ ਮਤਲਬ ਬਹੁਤ ਕੁਛ ਚੱਲ ਰਿਹਾ। ਸਾਡੀ ਆਪਣੀ ਜਿਹੜੀ ਇੱਥੇ ਰੈਵੋਲੂਸ਼ਨਰੀ ਮੂਵਮੈਂਟਸ ਹਨ ਉਹਨਾਂ ਦੇ ਅੰਦਰ ਵੀ ਬਹੁਤ ਕੁਛ ਹੋਰ ਵੀ ਚੱਲ ਰਿਹਾ ਸੀ, ਤੇ ਉਹ ਸਭ ਨੂੰ ਇਕਨੋਲੇਜ ਕਰਨਾ ਔਰ ਉਹਨੂੰ ਸਮਝਣਾ, ਉਹਦੇ ਤੇ ਸ਼ਰਮਿੰਦਗੀ ਵੀ ਨਹੀਂ ਹੋਣੀ ਚਾਹੀਦੀ ਕੋਈ, ਉਹਦੇ ਤੇ ਗੱਲ ਕਰਨੀ ਚਾਹੀਦੀ ਹੈ ਔਰ ਪੂਰੀ ਗੱਲ ਕਰਨੀ ਚਾਹੀਦੀ ਹੈ। ਫਿਰ ਜਾ ਕੇ ਕਿੱਥੇ ਜਿਹੜਾ ਹੈਗਾ ਉਹ ਤੁਹਾਨੂੰ ਦੇਖੋ ਨਾ ਪੂਰੀ ਪਿਕਚਰ ਹੀ ਅਗਰ ਤੁਹਾਡੇ ਸਾਹਮਣੇ ਨਹੀਂ ਹੋਏਗੀ ਤੇ ਐਨਾਲਿਸਿਸ ਤੁਸੀਂ ਕੀ ਕਰਨਾ, ਮਤਲਬ ਪੂਰੀ ਪਿਕਚਰ ਦੇ ਵਿੱਚ ਸਭ ਕੁਝ ਹੀ ਹੈਗਾ। ਸੋ ਅਬ ਹੁਣ ਇਹਨੇ ਆਪਣਾ ਅਜੀਤ ਸਿੰਘ ਨੇ ਉਹਦਾ ਜ਼ਿਕਰ ਵੀ ਕੀਤਾ ਕਿ ਨਾ ਉਹਦਾ ਭਗਤ ਸਿੰਘ ਦੇ ਖਤਾਂ ਦਾ। ਭਗਤ ਸਿੰਘ ਬੜੀ ਚਾਹ ਦੇ ਨਾਲ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਚਾਚੇ ਨਾਲ ਰਾਬਤਾ ਹੋ ਜਾਏ, ਮੈਂ ਬਾਹਰ ਨਿਕਲ ਜਾਵਾਂ। ਔਰ ਫਿਰ ਉਹ ਜਿਹੜੇ ਇੱਥੋਂ ਮੁੰਡੇ ਪੜ੍ਹਨ ਜਾਂਦੇ ਹਨ ਬਾਹਰ, ਦੇਖੋ ਨਾ ਹੁਣ ਰਾਬਤੇ ਦੇ ਅੱਜ ਤੇ ਈਮੇਲ ਹੈਗਾ ਨਾ ਤੁਹਾਡੇ ਕੋਲ, ਵਟਸਐਪ ਹੈਗਾ, ਉਸ ਵੇਲੇ ਤਾਂ ਕੋਈ ਜ਼ਰੀਆ ਨਹੀਂ ਸੀ ਤੁਹਾਡੇ ਕੋਲ। ਸੋ ਉਹਨੇ ਇੱਕ ਜਿਹੜਾ ਮੁੰਡਾ ਪੜ੍ਹਨ ਜਾ ਰਿਹਾ ਸੀ ਉਹਦੇ ਹੱਥ ਆਪਣਾ ਚੀਜ਼ਾਂ ਭੇਜੀਆਂ, ਖੱਤ ਭੇਜਿਆ। ਉਹ ਖੱਤ ਉਹਦਾ ਨਾਂ ਵੀ ਲਿਖਿਆ ਉਹ ਬੰਦੇ ਦਾ, ਇੱਥੇ ਦਾ ਪੰਜਾਬੀ ਹੈਗਾ ਸੀ। ਉਸ ਵੇਲੇ ਉਹ ਅਮਰੀਕਾ ਜਾ ਰਿਹਾ ਸੀ ਪੜ੍ਹਨ, ਤੇ ਉਹ ਉਸਨੇ ਫਿਰ ਆਪਣੇ ਪਿਓ ਨੂੰ ਪੁੱਛਿਆ ਔਰ ਉਹਦੇ ਪਿਓ ਨੇ ਫਿਰ ਪਤਾ ਨਹੀਂ ਕਿਸ ਤਰ੍ਹਾਂ ਉਹਨੂੰ ਅਜੀਤ ਸਿੰਘ ਤੱਕ ਪਹੁੰਚਾਇਆ ਉਸ ਖੱਤ ਨੂੰ, ਔਰ ਫਿਰ ਪੜ੍ਹ ਕੇ ਖੈਰ ਉਹਨੇ ਜਵਾਬ ਵੀ ਦਿੱਤਾ ਉਹਨੂੰ। ਸੋ ਮਤਲਬ ਇਹ ਹੈਗਾ ਕਿ ਉਹ ਮੁਖਤਲਿਫ ਜਿਹੜੀ ਲਹਿਰਾਂ ਸਨ ਉਸ ਵੇਲੇ ਵੀ ਉਹਦੇ 'ਚ ਇੰਟਰਨੈਸ਼ਨਲ ਇੱਕ ਸਿਲਸਿਲੇ ਸ਼ਾਮਿਲ ਹੈਗੇ ਸਨ, ਨੈਸ਼ਨਲ ਵੀ ਹੈਗੇ ਸਨ, ਇੰਟਰਨੈਸ਼ਨਲ ਵੀ ਹੈਗੇ ਸਨ। ਲੇਕਿਨ ਅੱਜ ਜਿਹੜੀ ਸਾਡੇ ਕੋਲ ਇੱਕ ਗੁੰਜਾਇਸ਼ ਮੌਜੂਦ ਹੈਗੀ ਹੈ ਤੇ ਉਹਦੇ ਹੁੰਦੇ ਹੋਏ ਤੁਸੀਂ ਇਹ ਸਾਰੇ ਕੰਮ ਕਿਸ ਤਰ੍ਹਾਂ ਕਰ ਸਕਦੇ ਹੋ, ਇਹ ਵੱਡਾ ਸਵਾਲ ਹੈਗਾ। ਕਿ ਦੇਖੋ ਨਾ ਅੱਜ ਬਹੁਤ ਸਾਰੀ ਡੈਮੋਕ੍ਰੈਟਿਕ ਸਟਰਗਲ ਇੱਥੇ ਚੱਲ ਰਹੀ ਹੈ, ਤੁਸੀਂ ਉਹ ਡੈਮੋਕ੍ਰੈਟਿਕ ਸਟਰਗਲ ਨੂੰ ਪਾਸੇ ਕਰ ਦਿਓ ਔਰ ਤੁਸੀਂ ਇਹ ਅਗਰ ਸਮਝੋ ਕਿ ਜਨਾਬ ਬਸ ਅਸੀਂ ਰੈਵੋਲੂਸ਼ਨਰੀ ਸਟਰਗਲ ਦੇ ਨਾਲ ਜਿਹੜਾ ਸਭ ਕੁਝ ਜਿਹੜਾ ਹੈਗਾ ਉਹ ਲਪੇਟ ਲਪੂਟ ਦਾਂਗੇ, ਤੇ ਮੇਰਾ ਖਿਆਲ ਹੈ ਕਿ ਉਹ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੇ ਕੋਲ ਉਸ 20th ਸੈਂਚੁਰੀ ਦੇ ਪਹਿਲੇ ਹਾਫ ਵਿੱਚ ਚੱਲਣ ਵਾਲੀ ਲਹਿਰਾਂ ਦਾ ਐਨਾਲਿਸਿਸ ਮੌਜੂਦ ਨਹੀਂ ਹੈ। ਮਤਲਬ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ, ਔਰ ਫਿਰ ਤੁਸੀਂ ਇੱਕ ਐਸੀ ਜਗ੍ਹਾ ਤੇ ਰਹਿ ਰਹੇ ਹੋ ਜਿੱਥੇ 150 ਸਾਲ ਤੋਂ ਇੱਕ ਕਲੋਨੀਅਲਿਜ਼ਮ ਮੌਜੂਦ ਹੈ ਔਰ ਉਹ ਉਸ ਤੋਂ ਬਾਅਦ ਚਲਾ ਵੀ ਗਿਆ ਹੈ, ਤੇ ਉਹ ਜਾਣ ਤੋਂ ਪਹਿਲੇ ਜਿਹੜਾ ਹੈਗਾ ਉਹ ਵਰਲਡ ਬੈਂਕ IMF ਦੀ ਸ਼ਕਲ ਦੇ ਵਿੱਚ ਮੌਜੂਦ ਹੈਗਾ। ਸੋ ਉਹਦੇ ਅੰਦਰ ਜਿਹੜੀ ਓਪਨਿੰਗਸ ਹੈਗੀਆਂ ਨੇ ਉਹ ਕਿਸ ਤਰ੍ਹਾਂ ਹੋਣਗੀਆਂ ਔਰ ਕੀ ਕੰਮ ਹੋਏਗਾ। ਸੋ ਇਹ ਸਵਾਲਾਤ ਤੇ ਹੈਗੇ ਨਾ, ਲੇਕਿਨ ਸਵਾਲ ਤੇ ਉਸ ਲਈ ਉੱਠਣਗੇ ਜਦੋਂ ਤੁਸੀਂ ਅਜੀਤ ਸਿੰਘ ਦੇ ਉੱਤੇ ਬਹਿਸ ਸ਼ੁਰੂ ਕਰਾਓਗੇ, ਵੈਦੁੱਲਾ ਸਿੰਘ ਜੀ ਦੇ ਉੱਤੇ ਬਹਿਸ ਸ਼ੁਰੂ ਕਰਾਓਗੇ, ਜਦੋਂ ਤੁਸੀਂ ਉਹਨਾਂ ਦਾ ਨਾਂ ਹੀ ਕੱਢ ਦਿਓਗੇ। ਸਾਡੇ ਇੱਥੇ ਤੇ ਇਹ ਹੈਗਾ ਨਾ, ਜਾਂ ਨਾਂ ਕੱਢ ਦਿਓ ਜਾਂ ਉਹਨੂੰ ਕਾਂਗਰਸ ਮੁਸਲਿਮ ਲੀਗ ਦਾ ਬਗਲ ਬੱਚਾ ਬਣਾ ਦਿਓ, ਯਾਨੀ ਓਨ ਵੀ ਕਰਨਾ ਹੈ ਤੇ ਇੰਜ ਕਰਨਾ ਹੈ ਕਿ ਜਿਸ ਤਰ੍ਹਾਂ ਉਹ ਬਗਲ ਬੱਚਾ ਹੈ ਉਹਨਾਂ ਦਾ ਬਗਲ ਬੱਚੇ ਨਹੀਂ ਹੈਗੇ ਸਾਨੂੰ। ਹੁਣ ਮੇਰਾ ਖਿਆਲ ਇਰਫਾਨ ਆਵਾਜ਼ ਆ ਰਹੀ, ਇਰਫਾਨ ਜੀ ਹਾਂਜੀ ਇਰਫਾਨ ਹੁਣ ਤੁਹਾਨੂੰ ਆਵਾਜ਼ ਆ ਰਹੀ, ਮੇਰੀ ਆਵਾਜ਼ ਆ ਰਹੀ? ਹਾਂਜੀ ਹਾਂਜੀ ਇਰਫਾਨ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਮੇਰਾ ਖਿਆਲ ਹੈ ਕਿ ਆਮਰ ਨੇ ਜਿਹੜੀ ਗੱਲ ਕੀਤੀ ਨਾ ਉਹ ਕਾਫੀ
ਕਰਦਾ ਜਾਂ ਉਹ ਤੇ ਇਸ ਮੈਨੂੰ ਲੱਗਦਾ ਇਰਫਾਨ ਦਾ ਹਾਂ ਕਾਮਰੇਡ ਜੀ ਤੁਹਾਡਾ ਨੈਟ ਜਿਹੜਾ ਨਾ ਉਹ ਪ੍ਰੋਬਲਮ ਹਲਾ ਮੇਰੇ ਨਾਲ ਹੁੰਦਾ, ਲੇਕਿਨ ਅੱਜ ਵਿਚਾਰੇ ਨੂੰ ਇਰਫਾਨ ਨਾ ਹੋ ਗਿਆ। ਕਿਸੇ ਇੱਕ ਦਿਨ ਤੇ ਪੈਣਾ ਹੀ ਸੀ। ਕਾਮਰੇਡ ਸਾਮਰਾਜੀ ਸਾਜ਼ਿਸ਼ ਹੈਗੀ ਹੈ, ਇਸ ਤੋਂ ਛੋਟਾ ਕੰਮ ਨਹੀਂ ਹੁੰਦਾ ਕਾਮਰੇਡ ਨੂੰ ਪਤਾ ਗੂਗਲ ਸਭ ਕੁਝ ਵੇਖ ਰਿਹਾ ਹੈ। इरफान ने करने की कोशिश एक बार दोबारा। हाँ जी इरफान, आवाज आ रही है आवाज? हाँ जी हाँ जी, और तुसी अपनी गल जारी रखो। चला गया नहीं ਕਾਮਰੇਡ ਤੁਹਾਡੀ ਆਵਾਜ਼ ਨਹੀਂ ਇਰਫਾਨ ਆ ਪਾ ਰਹੀ ਵਿੱਚ ਇੰਟਰਨੈਟ ਤੁਹਾਡੇ ਵੱਲ ਵੀਕ ਹੈ ਤੁਹਾਡੇ ਸਿਗਨਲ ਤੇ ਅਸੀਂ ਹੁਣ ਅੱਜ ਦਾ ਜਿਹੜਾ ਪ੍ਰੋਗਰਾਮ ਇਸੇ ਨਾਲ ਹੀ ਜਿਹੜਾ ਹੈ ਉਹ ਖਤਮ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੋਸਤਾਂ ਨੂੰ ਦੱਸਦੇ ਜਾਈਏ ਕਿ ਇਰਫਾਨ ਸਾਡੇ ਨਾਲ ਜਿਹੜਾ ਹੈ ਉਹ ਤਕਸੀਮ ਦੇ ਵੇਲੇ ਜਿਹੜੇ ਤਕਸੀਮ ਤੋਂ ਜਿਹੜੀਆਂ ਪਾਣੀ ਦੇ ਜਿਹੜੀਆਂ ਸਾਡੇ ਕੋਲ ਦਰਿਆ ਨੇ ਉਹਨਾਂ ਦੇ ਵਿੱਚ ਕੀ ਮਸਾਇਲ ਆਏ, ਉਹਨਾਂ ਦੇ ਫਲੋਰਾ ਫਾਨਾ ਦੇ ਹਵਾਲੇ ਨਾਲ ਔਰ ਜੋ ਪਾਣੀ ਦੇ ਹਵਾਲੇ ਨਾਲ ਮਸਾਇਲ ਪਾਰਟੀਸ਼ਨ ਦੀ ਵਜ੍ਹਾ ਤੋਂ ਪੰਜਾਬ ਦੇ ਵਿੱਚ ਆਏ, ਉਹਦੇ ਹਵਾਲੇ ਨਾਲ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਜ਼ਰੂਰ ਗੱਲ ਕਰਨਗੇ। 28 ਤਾਰੀਖ ਨੂੰ ਗੱਲ ਕਰਨਗੇ ਸਾਡੇ ਇਸ ਫੋਰਮ ਤੇ ਔਰ ਅਸੀਂ ਉਹਨਾਂ ਨੂੰ ਉਸ ਦਿਨ ਬਿਹਤਰ ਨੈਟ ਤੇ ਰੱਖਾਂਗੇ ਤਾਂ ਕਿ ਪ੍ਰੋਬਲਮ ਜਿਹੜੀ ਹੈ ਨਾ ਆ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਉਣ ਵਾਲੇ ਸਾਡੇ ਜਿਹੜੇ ਦੋਸਤ ਸਨ, ਖਾਸ ਕਰ ਅਮਰ ਰਿਆਜ਼ ਸਾਹਿਬ ਲਾਹੌਰ ਤੋਂ ਸ਼ਾਮਲ ਹੋਏ ਸਾਡੇ ਨਾਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਮੁਹੰਮਦ ਇਰਫਾਨ ਚੌਧਰੀ ਸਾਹਿਬ ਸਾਡੇ ਨਾਲ ਸਨ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਲ ਸਾਡੇ ਦੋਸਤ ਵੇਖਣ ਵਾਲੇ ਗੁਰਦਾਸ ਦਦਵਾਲ ਜੀ ਹੋਣ, ਹਰਦੀਪ ਸਿੰਘ ਹੋਵੇ, ਖਾਲਦ ਹਮੀਦ ਗੁੱਜਰ ਹੋਵੇ, ਇਹਨਾਂ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ। ਪ੍ਰੋਫੈਸਰ ਜਸਬੀਰ ਸਿੰਘ ਸਨ, केवल सिंह जसपाल साहब सन और अमन चहल गिल सन और गुरिकबाल सिंह साडे यूट्यूब ते सन और नहीद सरफराज सन। इस तो इलावा साडे नाल साडे यूट्यूब ते जिहड़े दोस्त सन उन्हां दे विच जरियाब अमीन साहब सन, अमृतपाल सिंह सन और जसपाल सिंह रंधावा साहब फेसबुक ते सन वेख रहे सन और गुरविंदर कलेर साडे नाल मौजूद सन, जोगिंदर उबराए साडे नाल मौजूद सन, मलकीत सिंह घुम्मन सन और जिला है सतगड़ा उकाड़ा तो लोग साडे नाल मौजूद सन, शशि सूरी साडे नाल मौजूद सन और साडे रेगुलर जिले ने प्रोग्राम ते आने हिस्टोरियन ने, उन्हां दी बड़ी बड़ी मेहरबानी जिहड़े साडे अज इस प्रोग्राम च जिले मौजूद सन। और जिस तरह अमर रियाज उन्हां ने गल कीती कि सानू इन्हां हीरोज़ नूं वेखण दी लोड़ है। मेरा जिहड़ा कहण दा मकसद ये है कि अगर असीं इन्हां परसनैलिटीज़ नूं वेखांगे पढ़ांगे ते सानू तारीख दे नवें एंगल वेखण दा जिहड़ा एक नवीं समझो कि बूहा खुलेगा। अमर रियाज उन्हां नूं पता है कि असीं जदों ये किताब उन्हां दी लभ रहे सां बरीड लाइफ ते बड़ी औखियां हो के सानू ये किताब जिहड़ी है लभी और आने वाले दिनों च असीं कोशिश करांगे दा उर्दू वर्जन जिहड़े साडे सुनने वाले सन वेख रहे ने, मोस्टली हिस्टोरियन ने, उस्ताद ने, पूरी दुनिया दे उस्ताद और हिस्टोरियन साडे इस चैनल ते मौजूद ने। उन्हां दे कोल अगर वो किताब उर्दू वर्जन उन्हां दे कोल मौजूद होवे इंडिया दे विच या दुनिया दे किसी भी हिस्से च ते वो अगर सानू अनायत करन तां उन्हां दी बड़ी मेहरबानी होएगी और असीं दोस्तां नूं ईमेल भी करांगे जे सानू ये मिल सके रिसोर्स ते असीं इहनूं करिए। और अज भी मैं समझदा वां कि अज भी जिस तरह लोकां ने अजीत सिंह दियां, भगत सिंह दियां जिहड़ियां फोटोआं चुक के दिल्ली दे बार्डरां ते जाके बैठे ने, वो अज भी इन्हां नूं अपना हीरो मनदे ने। तो मेरा ख्याल है कि जिहड़ियां उत्थे दियां हुकूमतां सरकारां ने उन्हां नूं कब्जागिरी समझदे ने ते इन्हां जिहड़े साडे हीरोज़ ने इन्हां दा नां याद रखना साडे ते फर्ज है और असीं कोशिश करांगे कि असीं आउण वाले दिनां दे विच भी अपने तमाम तर हीरोज़ दे दिन जिहड़े ने वो लाजमी सैलीब्रेट करिए। और दिन सैलीब्रेट करना जिहड़ा है वो मेरा ख्याल है कि उन्हां दी तालीमात जो उन्होंने लिखिया, जो उन्होंने किया, जो कहना, जो करना चाहते सन, ਉਹਦੇ हवाले नाल गलबात की जाए।
ਇਹਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।